ਜੰਮਣ ਭੂ ਹੁਸ਼ਿਆਰਪੁਰ ਤੇ ਉਮਰ ਸੀ 12 ਸਾਲ। ਅੱਖੀਂ ਡਿੱਠਾ ਥੋੜਾ ਜਿਹਾ ਦੱਸਣ ਲੱਗਾ ਮੈਂ ਹਾਲ। ਤਹਿਸੀਲ ਦਸੂਆ ਊਨਾ ਗੜ੍ਹ ਸ਼ੰਕਰ ਤੇ ਟਾਂਡਾ ਔਰ ਮੁਰ। ਸ਼ਹਿਰ ਹਰਿਆਣਾ ਜਿੱਥੇ ਜਾਂਦਾ ਸੀ ਮੈਂ ਪੈਦਲ ਤੁਰ। ਸਤਿ ਸ਼੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ, ਤੁਹਾਡਾ ਸਵਾਗਤ ਕਰਦੇ ਆ। ਨਾਜ਼ਰੀਨ, ਅੱਜ ਟੀਮ ਇੰਡੋਜ਼ ਟੀਵੀ ਮੌਜੂਦ ਹੈ 58 ਗਾਵਵੇ ਕੋਟਲੀ ਕੰਬੋਵਾ। ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ। ਅਸੀਂ ਇਹਨਾਂ ਨਾਲ ਦਾਸਤਾਨ ਸ਼ੇਅਰ ਕਰਾਂਗੇ, ਉਹਨਾਂ ਨਾਲ ਦਾਸਤਾਨ ਵੰਡਾਂਗੇ ਪਾਕਿਸਤਾਨ ਤੇ ਹਿੰਦੁਸਤਾਨ ਦੀ ਜਿਹੜੀ ਵੰਡ ਹੋਈ ਉਸ ਹਵਾਲੇ ਨਾਲ। ਜੀ अस्सलाम वालेकुम। ਵਾਲੇਕੁਮ ਸਲਾਮ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਠਾਕ ਅੱਲਾ ਦਾ ਕਰਮ। ਕੀ ਨਾਂ ਹੈ ਆਪਣਾ? ਖੁਰਸ਼ੀਦ ਅਹਿਮਦ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਪਾਕਿਸਤਾਨ ਦੇ ਹਿੰਦੁਸਤਾਨ ਲਹਿਦਾ ਹੋਏ ਸੀ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਸ ਵੇਲੇ ਮੇਰੀ ਉਮਰ 12 ਸਾਲ ਸੀ। 12 ਸਾਲ, ਯਾਨੀ ਤੁਹਾਨੂੰ ਹੋਸ਼ ਸੀ ਮੁਕੰਮਲ? ਹਾਂਜੀ, ਸਨ 1935 ਦੀ ਮੇਰੀ ਪੈਦਾਇਸ਼ ਹੈ। ਅੱਛਾ, 47, ਠੀਕ ਹੈ, 12 ਸਾਲ। ਹਾਂਜੀ। ਤੇ ਪਿੰਡ ਕਿਹੜਾ ਸੀ ਆਪਣਾ ਉਧਰੋਂ? ਪਿੰਡ ਮੇਰੇ ਪਿੰਡ ਦਾ ਨਾਮ ਹੈ ਆਦੋਵਾਲ ਗੜੀ। ਛੋਟਾ ਜਿਹਾ ਪਿੰਡ ਆ, ਹਰਿਆਣਾ ਪੁੰਗਾ ਇੱਕ ਬਹੁਤ ਮਸ਼ਹੂਰ ਕਸਬਾ ਆ। ਉਹਦੇ ਨਜ਼ਦੀਕ ਆ, ਬਿਲਕੁਲ 3 ਮਰਬੇ ਤੇ ਹਟਮਾ ਪਿੰਡ ਆ ਮੇਰਾ। ਇੱਕ ਹਰਿਆਣਾ ਜਿਹੜਾ ਉਹ ਸਟੇਟ ਆ ਇੰਡੀਆ ਦਾ, ਇਹ ਉਹ ਹਰਿਆਣਾ ਨਹੀਂ, ਇਹ ਹਰਿਆਣਾ ਹੁਸ਼ਿਆਰਪੁਰ ਦਾ ਇੱਕ ਕਸਬਾ। ਇਹਨੂੰ ਹਰਿਆਣਾ ਪੁੰਗਾ ਕਿਹਾ ਜਾਂਦਾ, ਜਿਹਦੇ ਨਜ਼ਦੀਕ ਮੇਰਾ ਪਿੰਡ ਆ। ਜਿਹੜੇ ਜ਼ਿਆਦਾਤਰ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜੇ ਉਧਰੋਂ ਆਏ ਨੇ, ਉਹ ਅੰਮ੍ਰਿਤਸਰ ਤੇ ਦੂਜਾ ਲੁਧਿਆਣਾ ਦੇ ਜ਼ਿਆਦਾ ਨੇ, ਠੀਕ ਹੈ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੀ ਕੁ ਤਾਦਾਦ ਸੀ, ਕਿੰਨੇ ਕੁ ਲੋਕ ਸੀ, ਉਸ ਪਿੰਡ ਦੀ ਆਬਾਦੀ ਕਿੰਨੀ ਕੁ ਸੀ, ਤੇ ਕਿਹੜੀਆਂ ਸਿੱਖ, ਹਿੰਦੂ, ਮੁਸਲਮਾਨ ਕਿਹੜੇ ਘਰ ਸੀ ਉੱਥੇ? ਸਾਡੇ ਪਿੰਡ 'ਚ ਜੀ ਕੋਈ ਸਿੱਖ ਵੀ ਨਹੀਂ ਸੀ। ਅੱਛਾ। ਹਾਂਜੀ, ਆਸ-ਪਾਸ ਵੀ ਬਹੁਤ ਘੱਟ ਸੀ। ਲਾਗੇ ਸਾਡੇ ਪਿੰਡ ਗੁੱਜਰਾਂ ਦਾ ਸੀ, ਉਸ ਪਿੰਡ ਦਾ ਨਾਂ ਸੀ ਮਿੱਠੇਵਾਲ। ਇੱਕ ਸੀ ਪਿੰਡ ਸ਼ੇਰਪੁਰ, ਉਹ ਸਿੱਖਾਂ ਦਾ ਸੀ, ਹਰਿਆਣੇ ਦੇ ਰਸਤੇ 'ਚ ਆਉਂਦਾ ਸੀ, ਸ਼ੇਰਪੁਰ ਜੱਟਾਂ ਦਾ। ਤੇ ਸਾਡੇ ਲਾਗੇ ਸਿੱਖ ਘੱਟ ਹੀ ਸੀ, ਉੱਦਾਂ ਹੈਗਾ ਦੂਰ ਹੈ ਸੀ। ਜ਼ਿਆਦਾ ਕੌਣ ਲੋਕ ਸੀ ਪਿੰਡ ਦੇ ਵਿੱਚ? ਜ਼ਿਆਦਾਤਰ ਕਿਹੜੇ? ਸਾਡਾ ਪਿੰਡ ਛੋਟਾ ਜਿਹਾ ਸੀ, ਗਿਣਤੀ ਦੇ ਘਰ ਸੀ, ਕੋਈ 8-10 ਘਰ ਸੀ ਬਸ, ਜਿਹਦੇ ਵਿੱਚ ਰਾਜਪੂਤ ਦੀ ਫੈਮਿਲੀ ਸੀ ਤੇ ਦੂਸਰੇ ਕੰਮੀ ਸੀ, ਜਿਹੜੇ ਮਸਲੇ ਨਾਈ ਤੋਂ ਬਾਅਦ ਕੰਮ ਕਰਨ ਵਾਲੇ ਜਿਹਨੂੰ ਲੋਕ। ਠੀਕ। ਚਮਾਰ ਸੀ, ਚਮਾਰ ਜਿਹੜਾ ਗੋਹਾ ਛਿੜਦੇ ਆ ਉਹ। ਕਿਸ ਤਰ੍ਹਾਂ ਦਾ ਮਾਹੌਲ ਸੀ? ਯਾਨੀ ਕਿ ਤੁਹਾਡੀ ਅੱਖਾਂ ਦੇ ਵਿੱਚ ਤੇ ਅਕਸ ਹੋਏਗਾ ਨਾ, ਸਨ 35 ਤੋਂ 47 ਦੇ ਦਰਮਿਆਨ। 47 ਤੋਂ ਪਹਿਲੇ ਜੀ ਲੋਕ ਇਸੇ ਤਰ੍ਹਾਂ ਹੀ ਵੱਸਦੇ ਸੀ। ਅੰਗਰੇਜ਼ ਦਾ ਰਾਜ ਸੀ ਉਸ ਵਕਤ, ਅੰਗਰੇਜ਼ ਦਾ ਰਾਜ ਸੀ। ਕੋਈ ਮਸਲਨ ਤੰਗੀ ਤੁਰਸੀ ਕੋਈ ਨਹੀਂ ਸੀ ਕਿਸੇ ਬੰਦੇ ਨੂੰ। ਅੱਛਾ। ਨਾ ਮੁਸਲਮਾਨਾਂ ਨੂੰ ਕੋਈ ਤੰਗੀ ਸੀ, ਨਾ ਉਹਨਾਂ ਨੂੰ ਕੋਈ ਤੰਗੀ ਸੀ, ਨਾ ਮਜ਼ਹਬ ਦੇ ਮੁਤਲਕ ਕੋਈ ਗੱਲ ਸੀ। ਇਹ ਯਕਦਮ ਇੱਕ ਹਵਾ ਫੈਲੀ ਆ, ਜਿਹਦੇ ਨਾਲ ਉਹ ਹਵਾ ਵਿਗੜ ਗਈ। ਉਹਦੇ ਨਾਲ ਇੱਕ ਦੂਸਰੇ ਦੀ ਜਿਹੜੀ ਨਾ ਫਰਕ ਪੈ ਗਿਆ। ਜਦੋਂ ਇਹ ਤਹਿਰੀਕ ਚੱਲ ਰਹੀ ਸੀ ਪਾਕਿਸਤਾਨ ਜਾਂ ਹਿੰਦੁਸਤਾਨ ਬਣਨ ਦੀ, ਗਾਂਧੀ ਜੀ ਉਧਰ ਲੱਗੇ ਸੀ, ਉਧਰ ਕਾਇਦੇ ਆਜ਼ਮ ਸਾਹਿਬ ਲੱਗੇ ਸੀ, ਤੁਹਾਡੇ ਪਿੰਡ ਤੱਕ ਇਹ ਕੋਈ ਮਾਲੂਮਾਤ ਆਂਦੀ ਸੀ ਕਿ ਇੰਜ ਹੋ ਰਿਹਾ? ਕਿਉਂਕਿ ਅਸੀਂ ਬਿਲਕੁਲ ਕਸਬੇ ਦੇ ਲਾਗੇ ਰਹਿੰਦੇ ਸੀ। ਉਹ ਸ਼ਹਿਰ ਬੜਾ ਮਸ਼ਹੂਰ ਸੀ, ਪੜ੍ਹਿਆ ਲਿਖਿਆ ਦਾ ਸੀ। ਅੱਛਾ। ਤੇ ਸਾਨੂੰ ਮੈਂ ਵੋਟਾਂ ਉਹ ਕੰਪੇਨ ਕਰਦੇ ਦੇਖੇ। ਸਾਡੇ ਪਿੰਡ ਜਿਹੜੇ ਵੋਟਾਂ ਤੇ ਖੜੇ ਸੀ ਨਾ, ਮੁਸਲਿਮ ਲੀਗ ਜਾਂ ਕਾਂਗਰਸ 'ਚ ਖੜੇ ਸੀ, ਇਹ ਸਾਡੇ ਪਿੰਡ ਆਉਂਦੇ ਰਹੇ ਆ। ਮੈਂ ਦੇਖਦਾ ਰਿਹਾ, ਉਹਨਾਂ ਨੂੰ ਮੰਜੀ ਢਾਹ ਕੇ ਬਿਠਾਲਦੇ ਰਹੇ ਪ੍ਰਾਹੁਣਿਆਂ ਵਾਂਗੂ, ਫਿਰ ਉਹ ਨਾਅਰੇ ਵੀ ਲਵਾਉਂਦੇ ਰਹੇ ਆ। ਦੇਖਿਆ ਸਭ ਕੁਛ। ਤੇ ਤੁਸੀਂ ਕਿਸੇ ਸਕੂਲ ਜਾਂ ਮਦਰਸੇ ਵਗੈਰਾ 'ਚ ਜਾਂਦੇ ਸੀ? ਨਹੀਂ, ਮੈਂ ਇੱਧਰ ਆਣ ਕੇ ਪਾਕਿਸਤਾਨ 'ਚ ਹੀ ਪੜ੍ਹਿਆ, ਉੱਧਰ ਨਹੀਂ ਪੜ੍ਹਿਆ। ਉੱਥੇ ਤੁਸੀਂ 12 ਸਾਲ ਤੱਕ ਕੋਈ ਕਿਸੇ ਤਾਲੀਮੀ ਅਦਾਰੇ 'ਚ ਨਹੀਂ? ਅੱਛਾ, ਇੱਧਰ ਆਣ ਕੇ। ਤੇ ਕੋਈ ਐਸੀ ਜਗ੍ਹਾ ਜਾਂ ਕੋਈ ਉਸ ਪਿੰਡ ਦੀ ਜਾਂ ਉਸ ਕਸਬੇ ਦੀ ਕੋਈ ਖਾਸ ਮਖਸੂਸ ਜਗ੍ਹਾ ਜਿੱਥੇ ਕੋਈ ਬੋਰਡ ਹੋਵੇ ਜਾਂ ਕੋਈ ਮੰਦਿਰ, ਕੋਈ ਮਸਜਿਦ, ਕੋਈ ਗੁਰਦੁਆਰਾ ਤੁਹਾਨੂੰ ਯਾਦ ਹੋਵੇ ਥੋੜਾ ਜਿਹਾ? ਇਹ ਤੇ ਬਹੁਤ ਮਸਲਨ ਸਾਡਾ ਜਿਹੜਾ
ਜ਼ਿਲ੍ਹਾ ਹੁਸ਼ਿਆਰਪੁਰ ਆ ਨਾ, ਹਾਂਜੀ ਇਹਨੂੰ ਦੁਆਬਾ ਵੀ ਕਿਹਾ ਜਾਂਦਾ। ਠੀਕ। ਦੁਆਬਾ ਉਸ ਚੀਜ਼ ਨੂੰ ਕਹਿੰਦੇ ਆ ਜਿਹਦੇ ਦੋਨੀ ਪਾਸੇ ਦਰਿਆ ਹੋਵੇ, ਉਹਦੇ ਵਿੱਚ ਦਰਮਿਆਨੀ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ। ਠੀਕ। ਤੇ ਸਾਡੇ ਇਲਾਕੇ ਵਿੱਚ ਹਰ ਜ਼ਿਮੀਂਦਾਰ ਦੇ ਬਾਗ ਸੀ, ਹਰ ਜ਼ਿਮੀਂਦਾਰ ਦਾ ਬਾਗ ਸੀ। ਸਾਡੇ ਅੰਬ ਬਹੁਤ ਸੀ, ਅੱਛਾ। ਬਾਗ ਬੜੇ ਸੀ। ਹੂੰ। ਤੇ ਸਾਡੇ ਬਾਗਾਂ ਦੇ ਵਿੱਚ ਮੋਰ ਜਾਨਵਰ ਹਨ, ਸਾਡੇ ਬੇਤਹਾਸ਼ਾ ਸੀ ਮੋਰ ਸੀ। ਹਾਂਜੀ ਖੂਬਸੂਰਤ ਸੀ ਇਲਾਕਾ। ਹਾਂਜੀ। ਕੋਈ ਮੇਲੇ ਛੇਲੇ, ਕੋਈ ਇਸ ਤਰ੍ਹਾਂ ਦੀ ਕੋਈ ਸ਼ਾਦੀ ਵਿਆਹਾਂ ਦੀ ਤਕਰੀਬ, ਕੋਈ ਮੇਲੇ ਛੇਲੇ, ਮੇਲੇ ਠੇਲੇ ਜਿਹੜੇ ਅੱਜ ਕੱਲ ਨਹੀਂ ਹੈਗੇ, ਨਜ਼ਰ ਨਹੀਂ ਆਉਂਦੇ ਸਾਨੂੰ, ਮਤਲਬ ਉਸ ਦੇਰ ਚ ਹੋਣਾ, ਤੇ ਉਹ ਮੇਲੇ ਛੇਲੇ ਲੱਗਣੇ? ਉਧਰ ਵੀ ਬਹੁਤ ਮੇਲੇ ਹੁੰਦੇ ਸੀ ਸਾਡੇ ਹੁਸ਼ਿਆਰਪੁਰ ਵਿੱਚ, ਤੇ ਨਾ ਰੋਜ਼ਾਨਾ ਮੇਲਾ ਕੋਈ ਨਾ ਕੋਈ ਕਿਸੇ ਨਾ ਕਿਸੇ ਪਿੰਡ ਮੇਲਾ ਹੁੰਦਾ ਹੀ ਰਹਿੰਦਾ ਸੀ। ਅੱਛਾ। ਨਕਾਲ ਨਹੀਂ ਹੁੰਦੇ, ਨਕਾਲ? ਹਾਂ ਹਾਂ। ਸਾਡੇ ਲੋਕ ਨਕਾਲਾਂ ਦੇ ਬਹੁਤ ਸ਼ੌਕੀਨ ਸੀ, ਕਵਾਲੀ ਦੇ ਬੜੇ ਸ਼ੌਕੀਨ ਸੀ। ਅੱਛਾ। ਤੇ ਨਕਾਲ ਜਿਹੜੇ ਆ ਉਹ ਕਿਸੇ ਨਾ ਕਿਸੇ ਪਿੰਡ ਰੋਜ਼ ਹੀ ਨਕਲਾਂ ਹੁੰਦੀਆਂ ਸੀ। ਅੱਛਾ, ਉਹਨਾਂ ਨੂੰ ਤੇ ਨਕਾਲ? ਬੜੇ ਮੇਲੇ ਦੇਖੇ ਆ। ਹਾਂ ਹਾਂ। ਬਹੁਤ ਮੇਲੇ ਦੇਖੇ, ਮਜ਼ਾਰਾਂ ਤੇ ਵੀ ਦੇਖੇ। ਮਤਲਬ ਕੋਈ ਸਾਡੇ ਲਾਗੇ ਇੱਕ ਮਿੱਠੇ ਵਾਲੇ ਪਿੰਡ ਸੀ, ਉੱਥੇ ਇੱਕ ਬਜ਼ੁਰਗ ਸੀ, ਉਹਨਾਂ ਦਾ ਨਾਮ ਸੀ ਮੀਆਂ ਹਸਨ। ਸਾਡੇ ਵੱਡੇ ਜਿਹੜੇ ਬਜ਼ੁਰਗ ਸੀ ਨਾ, ਉਹ ਬੜਾ ਉਹਨੂੰ ਯਾਦ ਕਰਦੇ ਰਹੇ ਕਿ ਬਹੁਤ ਨੇਕ ਬੰਦਾ ਸੀ, ਔਰਤ ਨੂੰ ਮੱਥੇ ਨਹੀਂ ਸੀ ਲਾਉਂਦਾ, 5 ਵੇਲੇ ਦਾ ਨਮਾਜ਼ੀ ਸੀ। ਉਹਨੇ ਬਾਬਾ ਨਹੀਂ ਕਹਾਇਆ, ਕੋਈ ਮਰੀਦ ਨਹੀਂ ਬਣਾਇਆ, ਅੱਜ ਤੱਕ ਵੀ ਨਹੀਂ ਬਣਾਇਆ ਉਹਨੇ ਕੋਈ ਮਰੀਦ। ਹੁਣ ਵੀ ਉਹਨਾਂ ਦੇ ਮਜ਼ਾਰ ਤੇ ਕੋਈ ਮਲੰਗ ਨਹੀਂ ਵੜ ਸਕਦਾ। ਉਹਨਾਂ ਦਾ ਮਜ਼ਾਰ ਸਾਨੂੰ 70 ਸਾਲ ਬਾਅਦ ਦੁਬਾਰਾ ਸਾਨੂੰ ਮਿਲਿਆ, ਉਹਨਾਂ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਧਰ ਗਏ। ਹੁਣ ਸਾਨੂੰ ਪਤਾ ਲੱਗਾ ਸਾਂਗਲੇ ਰੋਡ ਤੇ ਉਹਨਾਂ ਦਾ ਦਰਬਾਰ ਆ, ਬਾਵੇ ਚੱਕ ਰੋਡ ਦੇ ਉੱਤੇ ਆ। ਤੇ ਹੁਣ ਮੈਂ ਸਿਰਫ ਮਹਿਜ਼ ਉਹਨਾਂ ਦਾ ਪਤਾ ਕਰਨ ਵਾਸਤੇ ਗਿਆ ਸੀ ਕਿ ਹੋਰ ਨਾ ਹੋਵੇ, ਤੇ ਉੱਥੇ ਫਿਰ ਮੈਂ ਗਿਆ। ਮੈਂ ਪੂਰਾ ਉਹਦਾ ਸਾਰਾ ਬਾਇਓਡਾਟਾ ਪੁੱਛਿਆ, ਸਾਰਾ ਲੋਕਾਂ ਨੂੰ ਪੁੱਛਿਆ ਕਿ ਕਿੱਥੋਂ ਦੇ ਆ। ਉਹਨਾਂ ਨੇ ਫਿਰ ਦੱਸਿਆ ਕਿ ਇਹ ਪਿੰਡ ਮਿੱਠੇਵਾਲ ਦੇ ਆ, ਜ਼ਿਲ੍ਹੇ ਹੁਸ਼ਿਆਰਪੁਰ ਦੇ। ਤੇ ਉਹਨਾਂ ਨੇ ਇਹ ਉਧਰ ਵੀ ਇਹ ਲਿਖਾਇਆ ਸੀ, ਇੱਧਰ ਵੀ ਇਹ ਲਿਖਾਇਆ ਕਿ ਆਸ਼ਕੇ ਰਸੂਲ ਲਿਖਾਇਆ। ਉਹਨਾਂ ਨੇ ਬਾਬੇ ਬੂਬੇ ਨਹੀਂ ਹੋਣੇ। ਥੋੜਾ ਜਿਹਾ ਮੈਨੂੰ ਆਪਣੇ ਖਾਨਦਾਨ ਦੇ ਬਾਰੇ ਜੀ ਦੱਸੋ ਕਿ ਤੁਸੀਂ ਕਿੰਨੇ ਭੈਣ ਭਾਈ ਸੀ ਤੇ ਉੱਥੇ ਕਿਹੜਾ ਕੰਮ ਕਰਦੇ ਸੀ? ਮੇਰੇ ਬਾਪ ਜਿਹੜੇ ਬਾਪ ਸੀ ਨਾ ਮੇਰਾ, ਉਹ 2 ਭਾਈ ਸੀ, ਦੋਵੇਂ ਪੜ੍ਹੇ ਸੀ। ਅੱਛਾ। ਹਾਂਜੀ, 10-10 ਜਮਾਤਾਂ ਪੜ੍ਹੇ ਸੀ। ਦੋਨਾਂ ਨੇ ਆਰਮੀ ਦੀ ਨੌਕਰੀ ਕੀਤੀ ਸੀ। ਲੇਕਿਨ ਜਿਹੜਾ ਮੇਰਾ ਚਾਚਾ ਸੀ, ਉਹਨੇ ਜਰਮਨ ਦੇ ਜੰਗ ਦੇ ਵਿੱਚ ਨਾ ਦੁਬਾਰਾ ਉਹ ਮਸਲਨ ਉਹ ਸ਼ਿਕਸਤ ਹੋ ਗਈ ਸੀ ਨਾ, ਉਹ ਜੰਗ-ਏ-ਅਜ਼ੀਮ ਜਿਹੜੀ ਅਚਾਨਕ ਆਏ। ਠੀਕ ਠੀਕ। ਕੋਈ ਉਹਨਾਂ ਦੀ ਇਤਲਾਹ ਨਹੀਂ ਆਈ। ਉਸ ਵਕਤ ਉਹ ਹਾਂਗਕਾਂਗ ਵਿੱਚ ਸੀ, ਹਾਂਗਕਾਂਗ ਚੋਂ ਆਏ ਵਾਪਸ। ਤੇ ਮੇਰੇ ਅੱਬਾ ਜੀ ਜਲੰਧਰ ਜਿਹੜੀ ਛਾਉਣੀ ਸੀ ਨਾ ਆਰਮੀ ਦੀ, ਉੱਥੇ ਮੁਲਾਜ਼ਮ ਸੀ। ਤੇ ਉਹਨਾਂ ਦਾ ਦਿਮਾਗ ਮਤਾਲੇ ਬਹੁਤ ਕਰਦੇ ਰਹਿੰਦੇ ਸੀ ਕਿਤਾਬਾਂ ਦੇ। ਉਹ ਹਰ ਵਕਤ ਪੜ੍ਹਦੇ ਰਹਿਣਾ, ਤਾਂ ਉਹਨਾਂ ਦਾ ਦਿਮਾਗ ਜਿਹੜਾ ਸੀ ਉਹ ਖਰਾਬ, ਮਤਲਬ ਜ਼ਿਹਨੀ ਦਿਮਾਗ ਜ਼ਿਹਨੀ ਖਰਾਬ ਹੋ ਗਿਆ। ਤੇ ਫਿਰ ਉਹਨਾਂ ਨੇ ਉਹਨਾਂ ਦਾ ਨਾਮ ਕੱਢ ਦਿੱਤਾ। ਉਹਨਾਂ ਨੇ ਥੋੜ੍ਹਾ ਚਿਰ ਜੋਬ ਕੀਤੀ। ਤੇ ਫਾਰਸੀ ਦੇ ਬਹੁਤ ਮਾਹਿਰ ਸੀ ਉਹ, ਫਾਰਸੀ 'ਚ ਬੜੇ ਸ਼ੇਰ ਬੋਲਦੇ ਰਹਿੰਦੇ ਸੀ, ਨਜ਼ਮਾਂ ਬੋਲਦੇ ਰਹਿੰਦੇ ਸੀ ਮੇਰੇ ਬਾਪ ਦੇ। ਜਿਹੜੇ ਮੇਰੇ ਚਾਚਾ ਸੀ ਉਹ ਅੰਗਰੇਜ਼ੀ 'ਚ ਬਹੁਤ ਕਾਕ ਸੀ। ਇਸ 58 ਦੇ ਵਿੱਚ ਪੂਰੇ ਪਿੰਡ ਵਿੱਚ ਇੰਨੀ ਆਬਾਦੀ ਹੈ, ਇਹਦੇ ਵਿੱਚ ਕੋਈ ਤਾਰ ਨਹੀਂ ਸੀ ਪੜ੍ਹ ਸਕਦਾ। ਅੱਛਾ। ਜਿਹੜੀ ਗੌਰਮੈਂਟ ਵੱਲੋਂ ਆਉਂਦੀ ਸੀ ਨਾ ਇਤਲਾਹ, ਟੈਲੀਫੋਨ ਤੇ ਹੁਣ ਚੱਲੇ, ਹਾਂਜੀ, ਉਹਦੇ ਤੋਂ ਸਿਵਾ ਕੋਈ ਪੜ੍ਹ ਕੇ ਦੱਸ ਨਹੀਂ ਸੀ ਸਕਦਾ। ਵਾਹ। ਉਹਦੇ ਕੋਲ ਆਉਂਦੇ ਸੀ ਤੇ ਉਹ ਦੱਸਦਾ ਸੀ ਕਿ ਇਸ ਗੱਲ ਦੀ ਤਾਰ ਆ ਗਈ। ਮੈਨੂੰ ਤੁਸੀਂ ਇਹ ਦੱਸੋ ਬਾਬਾ ਜੀ ਕਿ ਕੋਈ ਮੱਝਾਂ ਮੁੱਝਾਂ ਜਾਂ ਘਰ ਦੇ ਵਿੱਚ ਵਾਹੀ ਬੀਜੀ ਵਾਲਾ ਕੰਮ ਨਹੀਂ ਸੀ, ਯਾਨੀ ਕਿ ਉਹ ਤੁਹਾਡੇ ਤੇ ਜਿਹੜੇ ਵਾਲਦ ਸਾਹਿਬ ਸੀ ਮਾਸ਼ਾਅੱਲਾ ਪੜ੍ਹੇ ਲਿਖੇ ਸੀ, ਤੇ ਉਹ ਆਪਣੀ ਨੌਕਰੀ ਸ਼ੋਕਰੀ ਕਰਦੇ ਆਰਮੀ ਦੀ, ਉਹ ਜਿਹੜਾ ਨਹੀਂ, ਉਹਨਾਂ ਦੇ ਬੇਟੇ ਵਾਹੀ ਕਰਦੇ ਸੀ। ਅੱਛਾ। ਤੇ ਕਿੰਨੇ ਤੁਸੀਂ ਭੈਣ ਭਾਈ ਕਿੰਨੇ ਸੀ ਤੁਸੀਂ? ਅਸੀਂ 4 ਭਾਈ ਸੀ, 2 ਸਾਡੀਆਂ ਮਸ਼ੀਰਾਂ ਸੀ। ਉਹ 5 ਭਾਈ ਸੀ, ਉਹਨਾਂ ਦੀਆਂ ਵੀ 2 ਬੇਟੀਆਂ ਸੀ। ਅੱਛਾ। ਚਾਚੇ ਦੀਆਂ। ਉਹ ਮੇਰਾ ਚਾਚਾ ਲੱਗਦਾ ਸੀ, ਮੇਰਾ ਸਸੁਰ ਵੀ ਲੱਗਦਾ ਸੀ, ਮੇਰਾ ਮਾਸੜ ਵੀ ਲੱਗਦਾ ਸੀ। 3-4 ਰਿਸ਼ਤੇ ਸੀ। ਅੱਛਾ।
ਤੇ ਜਦੋਂ ਆਖਿਆ ਜਾਂਦਾ ਹੈ ਕਿ ਜਦੋਂ ਅਸੀਂ ਜਿੰਨੇ ਵੀ ਪ੍ਰੋਗਰਾਮਸ ਕੀਤੇ ਜਾਂ ਅਸੀਂ ਗੱਲਬਾਤ ਕਰੀ ਦੀ ਨਾ, ਉਧਰੋਂ ਜਿਹੜੇ ਆਏ ਨੇ ਤੇ ਜਿਹੜੇ ਪਿੰਡਾਂ ਥਾਵਾਂ 'ਚ ਲੋਕ ਰਹਿੰਦੇ ਸੀ, ਕਮ ਪੜ੍ਹੇ ਲਿਖੇ ਸੀ, ਉਹ ਕਹਿੰਦੇ ਕਿ ਜਦੋਂ ਐਲਾਨ ਹੋਇਆ ਨਾ ਕਿ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਣ ਲੱਗਾ, ਆਪਣੇ ਇਲਾਕੇ ਛੱਡ ਦਿਓ, ਤੇ ਅਸੀਂ ਸਮਝਿਆ ਕਿ ਐਵੇਂ ਸ਼ੁਗਲ ਹੀ ਆ, ਜਾਂ ਅਸੀਂ ਸਮਝਿਆ ਕਿ ਐਵੇਂ ਯਕੀਨ ਨਹੀਂ ਕੀਤਾ ਕਿ ਐਵੇਂ ਐਲਾਨ ਜਿਹਾ ਹੋਇਆ ਵਾ, ਅਸੀਂ ਫਿਰ ਵਾਪਸ ਹੀ ਆਏ ਨਾ ਵਾ, ਅਸੀਂ ਕੋਈ ਸ਼ਾਇਦ। ਤੇ ਤੁਹਾਡੇ ਨਾਲ ਹੀ ਇੰਜ ਹੀ ਹੋਇਆ ਸੀ? ਹਾਂਜੀ, ਲੋਕ ਕਹਿੰਦੇ ਸੀ ਵੀ ਵਾਪਸ ਆ ਜਾਣਾ, ਐਵੇਂ 4 ਦਿਨ ਦਾ ਰੌਲਾ ਆ, ਇਹ ਰੌਲਾ ਮੁੱਕ ਜਾਣਾ, ਫਿਰ ਅਸੀਂ ਘਰਾਂ ਨੂੰ ਵਾਪਸ ਆ ਜਾਣਾ। ਲੇਕਿਨ ਇਹ ਗੱਲ ਪੱਕੀ ਸੀ ਤੇ ਅਸੀਂ ਤੇ ਸਿਰਫ ਨਾ ਜਿਹੜਾ ਜੰਗੋ ਜਦਲ ਦੇਖਿਆ ਨਾ, ਇਹ ਨਹੀਂ ਅਸੀਂ ਦੇਖਿਆ। ਅੱਛਾ, ਤੁਸੀਂ ਨਹੀਂ ਦੇਖਿਆ? ਅਸੀਂ ਇੱਕ ਦਿਹਾੜੀ 'ਚ ਪਾਕਿਸਤਾਨ ਆ ਗਏ। ਅਸੀਂ ਸਵੇਰ 8 ਵਜੇ ਤੁਰੇ ਹਾਂ ਤੇ 6:30 ਵਜੇ ਅਸੀਂ ਲਾਹੌਰ ਆ ਗਏ ਸੀ। ਉੱਥੋਂ ਟਰੱਕ ਕਰਾਇਆ, ਟਰੱਕ 'ਚ ਉੱਥੇ ਆ ਗਏ। ਅਸੀਂ ਮਸਲਨ ਕਾਫਲੇ ਨਹੀਂ ਦੇਖੇ। ਜਿਹੜੇ ਸਾਡੇ ਵਿਰਸਾ ਸੀ ਨਾ ਵੱਡੇ, ਉਹ ਕਾਫਲੇ ਨਾਲ ਆਏ ਆ। ਅੱਛਾ, ਹਾਂਜੀ। ਮਤਲਬ 2 ਹਿੱਸਿਆਂ 'ਚ ਤੁਸੀਂ ਆਏ ਹੋ ਕਿ ਪਹਿਲੇ ਤੁਸੀਂ ਆਏ, ਕਿਸ ਤਰ੍ਹਾਂ ਆਏ ਹੋ? ਬੱਚੇ ਤੇ ਮਸਤੂਰਾਤ ਆ ਗਏ ਨਾ। ਅੱਛਾ, ਔਰਤਾਂ ਦੇ ਬੱਚੇ ਆ ਗਏ, ਠੀਕ ਹੈ। ਹਾਂਜੀ, ਉਹ ਆ ਗਏ ਟਰੱਕ 'ਚ। ਅੱਛਾ, ਜਿਹੜੇ ਸਾਡੇ ਜਵਾਨ ਮੁੰਡੇ ਸੀ ਜਾਂ ਸਾਡਾ ਬਾਪ ਚਾਚਾ ਸੀ, ਉਹ ਕਾਫਲੇ ਨਾਲ ਆਏ, ਉਹ 1 ਮਹੀਨੇ ਤੋਂ ਬਾਅਦ ਆਏ। ਅੱਛਾ, ਕਿਉਂ? ਸਾਨੂੰ ਪਤਾ ਸੀ ਇੱਥੇ ਆ ਮੌਲਵੀ ਵਾਲਾ ਪਿੰਡ ਆ। ਜਿਹੜੇ ਸਾਨੂੰ ਲਿਆਉਣ ਵਾਲੇ ਸੀ ਉਹਨਾਂ ਦਾ ਇੱਕ ਮੇਰੇ ਇੱਥੇ ਰਕਬਾ ਸੀ, ਇੱਕ ਮਰਬਾ ਜ਼ਮੀਨ ਦਾ ਸੀ, ਉਹਨਾਂ ਨੂੰ ਉੱਥੇ ਹੀ ਬੈਠਿਆਂ ਨੂੰ ਪਤਾ ਸੀ ਕਿ ਅਸੀਂ ਮੌਲਵੀ ਵਾਲੇ ਜਾਣਾ। ਅੱਛਾ, ਅਸੀਂ ਮੌਲਵੀ ਵਾਲੇ ਆਣ ਕੇ ਰਹੇ ਹਾਂ। ਤੇ ਆ ਜਿਹੜਾ ਪਿੰਡ ਆ ਨਾ, ਇਹ ਉਸ ਲਈ ਵਸਦਾ ਸੀ ਜਿਸ ਲਈ ਅਸੀਂ ਆ ਗਏ। ਸਿੱਖ ਇੱਥੇ ਬੈਠੇ ਸੀ। ਇੱਥੇ 8 ਪਿੰਡ ਇਕੱਠੇ ਹੋਏ ਸੀ। ਬਾਜ਼ਾਰਾਂ ਦੇ ਵਿੱਚ ਉਹਨਾਂ ਨੇ ਸਮਾਨ ਲੱਦਿਆ ਸੀ, ਗੱਡੇ ਖੜੇ ਸੀ। ਤੋ ਅਸੀਂ ਸਾਰਾ ਮਾਜਰਾ ਜਿਹੜਾ ਜਿਸ ਤਰ੍ਹਾਂ ਪਿੰਡ ਉੱਠਿਆ, ਜਿਸ ਤਰ੍ਹਾਂ ਠਾਲਿਆ ਗਿਆ, ਅਸੀਂ ਸਾਰਾ ਮਾਜਰਾ ਦੇਖਿਆ। ਨਹਿਰ ਉਸ ਵਕਤ ਸੁੱਕੀ ਸੀ, ਇਹਦੇ ਵਿੱਚ ਪਾਣੀ ਪੂਣੀ ਕੋਈ ਨਹੀਂ ਸੀ, ਔਰ ਕੁਛ ਨਹੀਂ ਉਹ ਇੱਥੋਂ ਲੈ ਕੇ ਗਏ। ਸਭ ਕੁਛ ਇੱਥੇ ਛੱਡ ਗਏ ਤੇ ਆਪਣੀ ਜਾਨ ਲੈ ਕੇ ਗਏ। ਇੱਕ ਵਾਪਸ ਕੁਛ ਨਹੀਂ ਲੈ ਕੇ ਗਏ, ਸਭ ਕੁਛ ਇੱਥੇ ਛੱਡ ਕੇ ਗਏ। ਤੁਹਾਨੂੰ ਕਿਉਂ? ਮਿਲਟਰੀ ਦੇ ਬੰਦੇ ਆਏ, ਮਿਲਟਰੀ ਨੇ ਗੋਲੀ ਚਲਾਈ, ਉਹ ਫਿਰ ਲਿਜਾ ਨਹੀਂ ਸਕੇ ਕੁਛ। ਫਿਰ ਇਹਨਾਂ ਨੂੰ ਠਾਲਿਆ, ਬਹੁਤ ਜ਼ੋਰ ਨਾਲ ਠਾਲਿਆ, ਉੱਠਦੇ ਨਹੀਂ ਸੀ। ਬਹੁਤ ਵੱਡਾ ਪਿੰਡ ਸੀ ਤੇ 8 ਪਿੰਡ ਇਕੱਠੇ ਹੋਏ ਸੀ। ਉਹਨਾਂ ਨੇ ਕਸਮ ਖਾਧੀ ਸੀ ਨਹੀਂ ਜਾਣਾ। ਮੈਨੂੰ ਤੁਸੀਂ ਇਹ ਦੱਸੋ ਕਿ ਇੱਕ ਐਸੀ ਗੱਲ ਸੁਣੀ ਹੈ ਜਾਂ ਦਾਸਤਾਨ ਬਣੀ ਹੈ ਕਿ ਉਹ ਸਿੱਖਾਂ ਦੇ ਮੂੰਹ ਇਹ ਗੱਲ ਸੁਣੀ ਹੈ ਕਿ ਅਸੀਂ ਮਹਿਲ ਮਾੜੀਆਂ ਛੱਡੀਆਂ ਤੇ ਮੁਸਲਮਾਨ ਜਿਹੜੇ ਹੁੱਕੇ ਕਨਾਲੀਆਂ ਛੱਡ ਗਏ। ਇਹ ਗੱਲ 'ਚ ਕਿੰਨੀ ਸੱਚਾਈ ਸੀ? ਕਿਆ ਅਸੀਂ ਵੀ ਇਹ ਗੱਲ ਜਿਹੜੀ ਆ ਤੁਸੀਂ ਸੁਣ ਕੀਤੀ ਆ ਨਾ, ਹਾਂਜੀ, ਇੱਥੇ ਸਾਡੇ ਲਾਗੇ ਇੱਕ ਪਿੰਡ ਚਰੀ ਆ ਜੀ, ਤੇ ਉੱਥੇ ਨਕਲਾਂ ਹੁੰਦੀਆਂ ਸੀ। ਜਦੋਂ ਮੈਂ ਨਕਾਲ ਕਿਹਾ, ਉਹਨਾਂ ਨੇ ਨਕਲੀਆਂ ਤੋਂ ਸ਼ੇਰ ਸੁਣਿਆ ਸੀ, ਅਸੀਂ ਛੱਡ ਕੇ ਆਏ ਮਹਿਲ ਤੇ ਮਾੜੀਆਂ, ਇੱਥੇ ਛੱਡ ਗਏ ਹੁੱਕੇ ਤੇ ਕਨਾਲੀਆਂ। ਇਸ ਤਰ੍ਹਾਂ ਦੀ ਵੈਸੇ ਕੋਈ ਗੱਲ ਨਹੀਂ ਸੀ, ਮਤਲਬ ਅਸੀਂ ਵੀ ਛੱਡ ਕੇ ਆਏ। ਅਸੀਂ ਵੀ ਮਹਿਲ ਤੇ ਮਾੜੀਆਂ ਛੱਡ ਕੇ ਆਏ, ਸਭ ਕੁਝ ਹੀ ਛੱਡ ਕੇ ਆਏ। ਉਹ ਛੱਡ ਕੇ ਆਏ ਤੇ ਅਸੀਂ ਵੀ ਮਕਾਨ ਛੱਡ ਕੇ ਆਏ। ਤੇ ਗੱਲ ਇਹ ਆ ਵੀ ਸੌਦਾ ਤਾਂ ਇੱਕੋ ਜਿਹਾ ਹੀ ਸੀ, ਸੌਦਾ ਇੱਕੋ ਜਿਹਾ ਸੀ। ਜੇ ਉਹ ਛੱਡ ਕੇ ਗਏ ਤੇ ਅਸੀਂ ਵੀ ਛੱਡ ਕੇ ਆਏ। ਜਦੋਂ ਬਾਬਾ ਜੀ ਐਲਾਨ ਹੋਇਆ ਸੀ ਕਿ ਮਤਲਬ ਉਹ ਤੁਸੀਂ, ਤੁਹਾਨੂੰ ਯਾਦ ਹੈ ਕਿ ਕਿੰਨੀ ਤਾਰੀਖ ਨੂੰ ਤੁਸੀਂ ਇਹ ਛੱਡਿਆ ਸੀ ਘਰ-ਬਾਰ ਆਪਣਾ ਸਾਰਾ ਕੁਝ? ਇਹ ਤਾਰੀਖ ਨਹੀਂ ਯਾਦ। ਜਿਸ ਦਿਨ ਐਲਾਨ ਹੋਇਆ ਕਿ ਪਾਕਿਸਤਾਨ ਬਣ ਗਿਆ, ਉਹ ਸਪੀਕਰ ਦੇ ਵਿੱਚ ਐਲਾਨ ਹੋਇਆ ਤੇ ਸ਼ਹਿਰ ਸਾਡੇ ਲਾਗੇ ਸੀ ਨਾ, ਸ਼ਹਿਰ ਦਾ ਤੇ ਪਿੰਡ ਦਾ ਤਾਂ ਬੜਾ ਫਰਕ ਹੁੰਦਾ ਨਾ। ਸ਼ਹਿਰ 'ਚ ਐਲਾਨ ਹੋਇਆ ਕਿ ਪਾਕਿਸਤਾਨ ਬਣ ਗਿਆ ਤੇ ਅਸੀਂ ਆਪਣੇ ਘਰਾਂ 'ਚ ਬੈਠੇ ਪਰੇਸ਼ਾਨ ਵੀ ਇਹ ਕਿਸ ਚੀਜ਼ 'ਤੇ ਆਵਾਜ਼ ਆ ਰਹੀ ਹੈ ਜਿਹੜੀ ਮਸਲਨ ਸਾਡੇ ਕੰਨਾਂ 'ਚ ਪੈਣ ਰਹੀ ਹੈ। ਪਤਾ ਨਹੀਂ ਕਾਹਦੇ 'ਚ ਬੋਲਦੇ। ਸਪੀਕਰ ਉਦੋਂ ਦਾ ਪਤਾ ਨਹੀਂ ਸੀ। ਠੀਕ ਹੈ, ਸਪੀਕਰ ਚਲਾਨ ਹੋਇਆ, ਅਸੀਂ ਇਹ ਸੁਣਿਆ। ਅੱਛਾ, ਜਦੋਂ ਯਾਨੀ ਕਿ ਤੁਸੀਂ ਸੁਣਿਆ ਕਿ ਪਾਕਿਸਤਾਨ ਦਾ ਐਲਾਨ ਹੋ ਗਿਆ, ਉਸ ਤੋਂ ਕਿੰਨੇ ਦਿਨ ਬਾਅਦ ਤੁਸੀਂ ਜਿਹੜਾ ਤੁਰੇ? ਅਸੀਂ 3 ਦਿਨ ਤੋਂ ਬਾਅਦ ਅਸੀਂ ਸ਼ਹਿਰ 'ਚ ਆ ਗਏ। ਜਿਹੜੇ ਸ਼ਹਿਰ ਦੇ ਲੋਕ ਸੀ ਨਾ, ਉਹਨਾਂ ਨੇ ਕਿਹਾ ਕਿ ਤੁਹਾਡਾ ਪਿੰਡ ਛੋਟਾ ਹੈ ਤੇ ਤੁਸੀਂ ਹਿਫਾਜ਼ਤ ਦੇ ਵਾਸਤੇ ਤੁਸੀਂ ਮਤਲਬ ਸਾਡੇ ਕੋਲ ਆ ਜਾਓ। ਅਸੀਂ ਫਿਰ ਸ਼ਹਿਰ 'ਚ ਰਹੇ ਅਸੀਂ ਕੋਈ 6-7 ਦਿਨ। ਜਿਸ ਦਿਨ ਫਿਰ ਸ਼ਹਿਰ ਦੇ ਲੋਕ ਉੱਠੇ, ਫਿਰ ਸ਼ਹਿਰਾਂ ਉਦੋਂ ਫਿਰ ਅਸੀਂ ਉੱਠੇ ਫਿਰ ਇੱਧਰ ਆਏ। ਤੇ ਕੋਈ ਜ਼ਿਹਨ ਦੇ ਵਿੱਚ ਉਸ ਵੇਲੇ ਦਾ ਕੋਈ ਐਸਾ ਵਾਕਿਆ ਜਾਂ ਕੋਈ ਐਸਾ ਕਿੱਸਾ ਜਿਹੜਾ ਤੁਹਾਨੂੰ ਹਾਲੇ ਵੀ ਯਾਦ ਰਹਿ ਗਿਆ ਹੋਵੇ, ਕੋਈ ਮਖਸੂਸ? ਹਾਲੇ ਵੀ ਇਸ ਤਰ੍ਹਾਂ ਯਾਦ ਆ ਕਿ ਕਿਉਂ ਸਾਡੇ ਜਿਹੜੇ ਬਜ਼ੁਰਗ ਸੀ ਉਹ ਤਾਂ ਪਿੱਛੇ ਰਹਿ ਗਏ।
ਤੇ ਬੀਵੀਆਂ ਦੇ ਬੱਚੇ ਹੀ ਸੀ ਨਾ। ਤੇ ਉਹ ਜਿਸਲੇ ਸਾਨੂੰ ਟਰੱਕ ਤੇ ਲਾਇਆ ਨਾ ਇੱਥੇ ਸ਼ਾਦਰੇ ਲੈਣ ਦੇ ਨਾਲ ਖੜਾ ਕਰਕੇ ਟਰੱਕ ਉੱਥੇ ਲਾ ਦਿੱਤਾ। ਜਿਹੜੇ ਸਾਡੇ ਨਾਲ ਦੇ ਸੀ ਪੜ੍ਹੇ ਲਿਖੇ ਸੀ, ਅੱਗੇ ਵੀ ਉਹ ਸ਼ਹਿਰ ਦੇ ਸੀ, ਉਹ ਆਪਣੀਆਂ ਉਹਨਾਂ ਦੀ ਇੱਥੇ ਕੋਈ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਕੋਠੀਆਂ ਸੀ, ਕੋਠੀਆਂ ਨੂੰ ਚਲੇ ਗਏ। ਲੇਕਿਨ ਸਾਨੂੰ ਉਹਨਾਂ ਨੇ ਨਹੀਂ ਕਿਹਾ, ਅਸੀਂ ਉੱਥੇ ਉਹਨਾਂ ਨਾਲ ਵਿਛੜ ਗਏ। ਸਾਡੇ ਨਾਲ ਬਹੁਤਾ ਹਾਦਸਾ ਇਹ ਹੋਇਆ ਕਿ ਅਸੀਂ ਉਹਨਾਂ ਨਾਲ ਵਿਛੜ ਗਏ ਤੇ ਰਾਤ ਵੀ ਅਸੀਂ ਉੱਥੇ ਹੀ ਰਹੀ, ਭੁੱਖੇ ਤੇ ਆਏ, ਉਸ ਲੈਣ ਦੇ ਨਾਲ ਹੀ ਕੱਟੀ ਹੈ। ਸੁਬਾਹ ਸਿਪਾਹੀ ਸਾਡੇ ਕੋਲ ਦੋ ਆਏ ਆ, ਉਹਨਾਂ ਨੇ ਕਿਹਾ ਜੀ ਮਸਲਨ ਤੁਸੀਂ ਰਾਤ ਦੇ ਇੱਥੇ ਬੈਠੇ ਆ, ਕੋਈ ਖਾਧਾ ਪੀਤਾ? ਉਹਨੇ ਕਿਹਾ ਸਾਡੇ ਕੋਲ ਹੀ ਕੁਛ ਨਹੀਂ। ਉਹਨੇ ਕਿਹਾ ਤੁਸੀਂ ਇੱਥੋਂ ਨਹੀਂ ਹਿੱਲਣਾ, ਸਾਡੇ ਆਉਣ ਤੋੜੀ ਨਾ, ਤੁਸੀਂ ਇੱਥੇ ਬੈਠੇ ਰਹਿਣਾ। ਫਿਰ ਉਹ ਰੋਟੀਆਂ ਲੈ ਕੇ ਆਏ, ਸਾਲਣ ਲੈ ਕੇ ਆਏ, ਉਹਨਾਂ ਨੇ ਸਾਨੂੰ ਰੋਟੀ ਖਿਲਾਈ। ਫਿਰ ਉਹਨਾਂ ਨੇ ਦੂਸਰੇ ਦਿਨ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਤਾਂ ਨਹੀਂ ਨਾ ਬੈਠੇ ਰਹੋਗੇ, ਚਲੋ ਤੁਹਾਨੂੰ ਕੋਈ ਕੋਠੀ ਦਿੰਦੇ। ਉਹਨਾਂ ਨੇ ਫਿਰ ਸਾਨੂੰ ਇੱਕ ਕੋਠੀ ਖੋਲ੍ਹ ਕੇ ਦਿੱਤੀ। ਹਾਲੇ ਥੋੜੀ ਮੈਨੂੰ ਯਾਦ ਆ, ਉਸ ਜਗ੍ਹਾ ਦਾ ਨਾਂ ਸੀ ਤੋਪਖਾਨਾ, ਜਿੱਥੇ ਸਾਨੂੰ ਕੋਠੀ ਲੈ ਕੇ ਦਿੱਤੀ। ਉੱਥੇ ਅਸੀਂ ਰਹੇ ਹਾਂ ਕੋਈ 4-5 ਦਿਨ। ਅਸੀਂ ਫਿਰ ਕੋਈ ਸਾਡੇ ਸਾਥੀ ਵੀ ਵਿਛੜੇ ਸੀ ਤੇ ਉਹ ਪਰੇਸ਼ਾਨੀ ਹਰ ਵਕਤ ਖਾਂਦੀ ਸੀ ਵੀ ਉਹ ਪਤਾ ਨਹੀਂ ਕਿੱਥੇ ਹੋਣਗੇ ਜਾਂ ਉਹ ਸਾਨੂੰ ਕਿੱਥੇ ਲੱਭਦੇ ਹੋਣਗੇ। ਤੇ ਉਸ ਤੋਂ ਬਾਅਦ ਫਿਰ ਨਾ ਅਸੀਂ, ਸਾਡਾ ਇੱਕ ਰਿਸ਼ਤੇਦਾਰ ਸੀ, ਉਹਦਾ ਨਾਂ ਸੀ ਮਹਿੰਦੀ ਹਸਨ। ਅੱਛਾ। ਮਹਿੰਦੀ ਹਸਨ ਉਸ ਵੇਲੇ ਟਿਊਸ਼ਨ ਮਾਸਟਰ ਸੀ ਇੱਥੇ ਲਾਹੌਰ। ਤੋ ਸਾਡੀ ਵਾਲਦਾ ਨੇ ਕਿਹਾ ਵੀ ਉਹ ਮਹਿੰਦੀ ਹਸਨ ਦਾ ਨਾ ਕਿਤੇ ਪਤਾ ਕਰੀਏ। ਉਹ ਲਾਹੌਰ ਦੇ ਸਾਡੇ ਲਾਗੇ ਰਹਿੰਦੇ ਸੀ। ਉਹਨਾਂ ਨੂੰ ਕਿਹਾ ਜੀ ਸਾਨੂੰ ਇਹ ਨਹੀਂ ਪਤਾ ਵੱਡਾ ਸਟੇਸ਼ਨ ਕਿੱਥੇ, ਸਾਨੂੰ ਵੱਡਾ ਸਟੇਸ਼ਨ ਦੱਸੋ ਤੇ ਉੱਥੇ ਸਾਨੂੰ ਪਹੁੰਚਾ ਦਿਓ, ਉੱਥੇ ਸਾਡਾ ਰਿਸ਼ਤੇਦਾਰ ਹੈ। ਅਸੀਂ ਉਹਦੇ ਨਾਲ ਗੱਲ ਕਰੀਏ ਕਿ ਅਸੀਂ ਵਿਛੜੇ ਹਾਂ, ਸਾਨੂੰ ਕਿਸੇ ਪਾਸੇ ਲਾਓ। ਉਹਨਾਂ ਨੇ ਕਿਹਾ ਜੀ ਸਾਨੂੰ ਵੱਡੇ ਸਟੇਸ਼ਨ ਦਾ ਪਤਾ, ਤੁਹਾਨੂੰ ਵੱਡੇ ਸਟੇਸ਼ਨ ਤੇ ਪਹੁੰਚਾ ਦਿਆਂਗੇ, ਲੇਕਿਨ ਅੱਗੋਂ ਮਿਲਣਾ ਮਿਲਾਉਣਾ ਤੁਹਾਡਾ ਕੰਮ। ਉਹ ਸਾਨੂੰ ਸਟੇਸ਼ਨ ਤੇ ਛੱਡ ਗਿਆ, ਸਾਡੇ ਸਾਰੇ ਜੀਆਂ ਨੂੰ ਟਾਂਗਾ ਕਰਾ ਕੇ ਟਾਂਗੇ 'ਚ ਬਿਠਾ ਕੇ। ਅਸੀਂ ਫਿਰ ਇੱਕ ਕੁਲੀ ਨੂੰ ਕਿਹਾ ਕਿ ਇਸ ਨਾਂ ਦਾ ਬੰਦਾ ਹੈ ਸਟੇਸ਼ਨ ਮਾਸਟਰ ਆ, ਉਹਨੂੰ ਕਹੋ ਕਿ ਤੁਹਾਡੇ ਰਿਸ਼ਤੇਦਾਰ ਇੱਥੇ ਬੈਠੇ ਆ ਲਾਈਨ ਤੇ ਘਾਹ ਦੇ ਉੱਤੇ। ਉਹ ਜਦੋਂ ਆਇਆ ਤਾਂ ਦੇਖ ਕੇ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਵੀ ਇਹ ਕਾਦ ਖਾਂ ਕਿੱਥੇ ਆ, ਆਬਾਦ ਖਾਂ ਕਿੱਥੇ? ਤਾਂ ਅਸੀਂ ਕਿਹਾ ਜੀ ਉਹ ਤਾਂ ਪਿੱਛੇ ਕਾਫਲੇ ਨਾਲ ਉਹਨਾਂ ਨੇ ਆਉਣਾ, ਤੇ ਤੁਸੀਂ ਕਿੱਦਾਂ ਆ ਗਏ? ਅਸੀਂ ਕਿਹਾ ਜੀ ਅਸੀਂ ਮਸਲ ਟਰੱਕ 'ਚ ਆਏ ਤੇ ਉਹਨਾਂ ਨਾਲ ਵਿਛੜ ਗਏ, ਨਾ ਸਾਨੂੰ ਉਹਨਾਂ ਦਾ ਪਤਾ ਨਾ ਉਹਨਾਂ ਨੂੰ ਸਾਡਾ ਪਤਾ। ਉਹਨਾਂ ਨੇ ਕਿਹਾ ਇਹ ਮੈਂ ਤਾਂ ਇੱਕ ਛੋਟੇ ਜਿਹੇ ਕੁਆਟਰ 'ਚ ਰਹਿਣਾ ਤੇ ਤੁਸੀਂ ਇੰਨੇ ਜੀਅ ਨੂੰ ਤੁਹਾਨੂੰ ਰੱਖ ਨਹੀਂ ਸਕਦੇ, ਮੁਲਾਜ਼ਮਤ ਆ ਮੇਰੀ, ਤੇ ਹੁਣ ਮੈਂ ਤੁਹਾਡਾ ਕੀ ਇੰਤਜ਼ਾਮ ਕਰ ਸਕਦਾ? ਉਦੋਂ ਵਕਤ ਹੀ ਇੱਦਾਂ ਦਾ ਸੀ। ਉਹਨੇ ਕਿਹਾ ਤੁਹਾਨੂੰ ਪਿਆਸ ਲੱਗੀ ਹੋਣੀ ਆ, ਉਸ ਪੰਜਵੀਂ ਦੀ ਬਾਲਟੀ ਚੰਗੀ ਤਗੜੀ ਕਰਕੇ ਲਿਆਇਆ, ਉਹਨੇ ਸਾਰਿਆਂ ਨੂੰ ਪਾਣੀ ਪਿਲਾਇਆ। ਗਰਮੀਆਂ ਦੀ ਰੁੱਤ ਸੀ, ਸੌਣ ਭਾਦੋਂ ਦੇ ਦਿਨ ਸੀ। ਉਹਦੀ ਗੱਲ ਰੇਲਾਂ ਜਿਹੜੀਆਂ ਨੇ ਟਰਾਂਸਪੋਰਟ ਜਿਹੜੀ ਸਾਰੀ ਮੁਫਤ ਚੱਲਦੀ ਆ, ਕੋਈ ਟੈਨਸ਼ਨ ਨਹੀਂ, ਕੋਈ ਟਿਕਟ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੁਹਾਨੂੰ ਗੱਡੀ 'ਚ ਬਿਠਾ ਦਿੱਤਾ ਜਾਏ। ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੇ ਜਾਣਾ? ਅਸੀਂ ਕਿਹਾ ਜੀ ਸਾਨੂੰ, ਉਹਨਾਂ ਨੇ ਦੱਸਿਆ ਸੀ ਜੜ੍ਹਾਂ ਵਾਲੇ ਸਾਡੇ ਨਾ ਉੱਥੇ ਰਕਬਾ ਆ ਤੇ ਅਸੀਂ ਜੜ੍ਹਾਂ ਵਾਲੇ ਜਾਣਾ। ਸਾਨੂੰ ਜੜ੍ਹਾਂ ਵਾਲੇ ਦਾ ਪਤਾ ਸੀ। ਉਹਨੇ ਕਿਹਾ ਜੜ੍ਹਾਂ ਵਾਲੇ ਤੁਹਾਨੂੰ ਬਿਠਾ ਦਿੰਦੇ ਆ ਗੱਡੀ ਵਿੱਚ, ਤੇ ਜੜ੍ਹਾਂ ਵਾਲੇ ਇੱਕ ਮੇਰਾ ਦੋਸਤ ਕੱਲ੍ਹ ਹੀ ਬਦਲ ਕੇ ਗਿਆ ਪੁਲਿਸ ਦਾ, ਤੇ ਉਹਦਾ ਤੁਹਾਨੂੰ ਐਡਰੈਸ ਲਿਖ ਦਿੰਦੇ ਆ ਤੇ ਤੁਸੀਂ ਉਹਨੂੰ ਮਿਲ ਜਾ ਕੇ ਜੜ੍ਹਾਂ ਵਾਲੇ ਮਿਲਣਾ ਤੇ ਗੱਡੀ 'ਚ ਬਿਠਾ ਦਿੰਦੇ ਆ, ਤੁਸੀਂ ਜੜ੍ਹਾਂ ਵਾਲੇ ਪਹੁੰਚ ਜਾਓਗੇ। ਉਹਨੇ ਸਾਨੂੰ ਗੱਡੀ 'ਚ ਬਿਠਾ ਦਿੱਤਾ, ਅਸੀਂ ਜੜ੍ਹਾਂ ਵਾਲੇ ਆ ਗਏ। ਜਦੋਂ ਜੜ੍ਹਾਂ ਵਾਲੇ ਪਲੇਟਫਾਰਮ 'ਤੇ ਅਸੀਂ ਆਏ ਤੇ ਸਿਪਾਹੀ ਖੜੇ ਸੀ ਉੱਥੇ। ਅਸੀਂ ਸਿਪਾਹੀਆਂ ਨੂੰ ਪਰਚੀ ਦਿਖਾ ਲਈ, ਉਹ ਪੜ੍ਹ ਕੇ ਹੱਸ ਪਿਆ। ਉਹਨੇ ਕਿਹਾ ਸਰਵਰ ਤਾਂ ਮੇਰਾ ਹੀ ਨਾਂ ਹੈ। ਉਹਨੇ ਕਿਹਾ ਜੀ ਸਰਵਰ ਮੇਰਾ ਹੀ ਨਾਂ ਹੈ, ਤੁਸੀਂ ਮਹਿੰਦੀ ਹਸਨ ਦੇ ਰਿਸ਼ਤੇਦਾਰ? ਉਹਨੇ ਕਿਹਾ ਅਸੀਂ ਕਿਹਾ ਹਾਂਜੀ। ਉਹਨੇ ਕਿਹਾ ਫਿਰ ਤਾਂ ਮੇਰੇ ਆਪਣੇ ਹੋਏ ਨੇ। ਉਹਨੇ ਉਸ ਵੇਲੇ ਛੁੱਟੀ ਕੀਤੀ, ਛੁੱਟੀ ਕਰਕੇ ਤਾਂ ਜੜ੍ਹਾਂ ਵਾਲੇ ਦੇ ਥਾਣੇ ਦੇ ਪਿਛਲੇ ਪਾਸੇ ਕੁਆਟਰ ਸੀ ਰੇਲਵੇ, ਉੱਥੇ ਸਾਨੂੰ ਆਪਣੇ ਘਰ ਲਾਇਆ। ਘਰ ਲਿਆਣ ਕੇ ਉਹਨੇ ਆਪਣੀ ਬੇਗਮ ਨੂੰ ਕਿਹਾ ਬੇਗਮ ਮੈਂ ਡਿਊਟੀ ਤੇ ਜਾ ਰਿਹਾ, ਇਹ ਮੇਰੇ ਖਾਸ ਬੰਦੇ ਆ, ਇਹਨਾਂ ਦੀ ਖਿਆਲ ਕਰੇ, ਇਹਨਾਂ ਦਾ ਖਿਆਲ ਰੱਖਣਾ, ਬਿਨਾਂ ਸ਼ਾਮ ਨੂੰ ਵਾਪਸ ਆਉਣਾ। ਖੈਰ ਉਹਨਾਂ ਨੇ ਸਾਡੇ ਨਾਲ ਬਹੁਤ ਅੱਛਾ ਤਾਵਨ ਕੀਤਾ। ਅਸੀਂ ਉਹਨਾਂ ਨੂੰ ਕੁਝ ਦੱਸ ਹੀ ਨਹੀਂ ਸਕਦੇ ਸੀ। ਉਹ ਕਹਿੰਦੇ ਕਿ ਤੁਹਾਡੇ ਵਾਰਸ ਹੈ, ਜਿੰਨਾ ਚਿਰ ਲੈਣ ਨਾ ਆਉਣਗੇ ਉਹਨਾਂ ਚਿਰ ਮੈਂ ਜਾਣ ਨਹੀਂ ਦੇਣਾ, ਭਾਵੇਂ ਤੁਸੀਂ 2 ਮਹੀਨੇ ਰਹੋ। ਬਾਬਾ ਜੀ ਜਿਹੜਾ ਸਾਡੇ ਵੱਡਿਆਂ ਦੀ ਸਭ ਤੋਂ ਵੱਡੀ ਖੂਬੀ ਇਹ ਹੈਗੀ ਹੈ ਕਿ ਉਹਨਾਂ ਨੂੰ ਭਾਵੇਂ ਹੁਣ ਦੀਆਂ ਗੱਲਾਂ ਯਾਦ ਹੋਣ ਨਾ ਹੋਣ, ਉਹਨਾਂ ਨੂੰ ਆਪਣਾ ਬਚਪਨ ਜਿਹੜਾ ਹੈਗਾ ਸੀ, ਜਿਹੜਾ ਆਪਣਾ ਜੰਮਣ ਭੌਂ ਸੀ, ਉਹਨਾਂ ਨੂੰ ਸਾਰੀ ਯਾਦ ਸੀ। ਤੁਹਾਡਾ ਕੋਈ ਯਾਰ ਬੇਲੀ ਸੱਜਣ ਉੱਧਰ ਦਾ ਤੁਹਾਨੂੰ ਉਹਨਾਂ ਦੇ ਬਾਰੇ 'ਚ ਕੋਈ ਯਾਦ ਆ ਕੁਛ? ਜੀ ਦੱਸੋ ਥੋੜਾ ਜਿਹਾ, ਕੌਣ ਸੀ ਤੁਹਾਡਾ ਯਾਰ ਬੇਲੀ?
ਸਾਡੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਕਸਬਾ ਸਾਡੇ ਲਾਗੇ ਸੀ 3 ਮਰਬੇ। 3 ਮਰਬੇ ਦਾ, ਠੀਕ ਹੈ। ਉੱਥੇ ਉਦੋਂ ਬੈਂਕਾਂ ਨੂੰ, ਅੰਗਰੇਜ਼ ਦੇ ਵਕਤ 'ਚ ਬੈਂਕਾਂ ਨਹੀਂ ਸੀ ਹੁੰਦੀਆਂ। ਅੱਛਾ, ਕਰਜ਼ਾ ਜਦੋਂ ਲੈਂਦੇ ਸੀ ਤੇ ਉਹਨਾਂ ਨੂੰ ਸ਼ਾਹ ਸਾਦੇ ਸੀ ਜਾਂ ਖੱਤਰੀ ਹੁੰਦੇ ਸੀ। ਠੀਕ ਹੈ। ਇੱਕ ਖੱਤਰੀ ਘਰਾਣਾ ਸੀ, ਹੂੰ, ਇੱਕ 2 ਭਾਈ ਸੀ, ਇੱਕ ਦਾ ਨਾਮ ਪਿਆਰਾ ਲਾਲ ਸੀ, ਇੱਕ ਦਾ ਨਾਮ ਮੁਨਸ਼ੀ ਰਾਮ ਸੀ। ਮੁਨਸ਼ੀ ਰਾਮ ਨੇ ਸ਼ਾਦੀ ਨਹੀਂ ਸੀ ਕਰਾਈ, ਪਿਆਰਾ ਲਾਲ ਦੀ ਸ਼ਾਦੀ ਹੋਈ ਸੀ, ਉਹਦਾ ਇੱਕ ਬੇਟਾ ਸੀ। ਹੂੰ, ਉਹਨਾਂ ਨੇ ਸਾਡੇ ਪਿੰਡ ਜ਼ਮੀਨ ਲੋਕਾਂ ਕਾਫੀ ਰਹਿਣ ਲਈ ਸੀ ਰਾਜਪੂਤਾਂ ਤੋਂ, ਹੂੰ, ਮਸਲਨ ਕਰਜ਼ੇ 'ਚ ਰੱਖੀ ਸੀ। ਹੂੰ, ਤੇ ਉਹ ਜਿਹੜੀ ਉਹਦੀ ਆਮਦਨ ਆ ਨਾ, ਮਸਲਨ ਉਹਨਾਂ ਨੂੰ ਇਹ ਹੁਕਮ ਸੀ ਕਿ ਤੁਸੀਂ, ਤੁਹਾਡੇ ਨਾਲ ਜ਼ਮੀਨ ਨਹੀਂ ਹੋ ਸਕਦੀ। ਇਹ ਕਾਨੂੰਨ ਆ ਅੰਗਰੇਜ਼ ਦਾ ਕਿ ਤੁਹਾਡੇ ਨਾਲ ਜ਼ਮੀਨ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਕਰਜ਼ਾ ਅਦਾ ਨਹੀਂ ਕਰੇਗਾ, ਉਹਨਾਂ ਚਿਰ ਜ਼ਮੀਨ ਦੀ ਆਮਦਨ ਤੁਸੀਂ ਖਾਣੀ। ਠੀਕ ਹੈ। ਤੋ ਜਿਹੜਾ ਖੱਤਰੀ ਸੀ ਉਹਨੇ ਨਾ ਖੂਹ ਲਵਾ ਕੇ ਦਿੱਤਾ ਸੀ ਹੂੰ, ਤੇ ਪੱਕੇ ਮਕਾਨ ਪਾ ਕੇ ਦਿੱਤੇ ਹੋਏ ਸੀ। ਹੂੰ, ਇਹ ਖਾਲੇ ਪੱਕੇ ਪਲਸਤਰ ਕਰਕੇ ਦਿੱਤੇ ਹੋਏ ਸੀ। ਹੂੰ, ਹਰ ਚੀਜ਼ ਬਹੁਤ ਚੀਜ਼ਾਂ ਰਾਸਤਾ ਉਹਨੇ ਬਣਾ ਕੇ ਦਿੱਤੀਆਂ। ਜਿਹੜਾ ਉਹਦੀ ਜ਼ਮੀਨ ਪਾਉਂਦਾ ਸੀ, ਸਹੀ ਹੈ। ਉਹ ਸੀ ਗੁੱਜਰ। ਅੱਛਾ, ਉਹਦਾ ਨਾਮ ਸੀ ਬਾਬੂ ਗੁੱਜਰ। ਠੀਕ ਹੈ। ਉਹ ਜਿਹੜਾ ਗੁੱਜਰ ਸੀ ਨਾ, ਹੂੰ, ਉਹਨੇ ਸਾਰੀ ਜ਼ਿੰਦਗੀ, ਜਿੰਨਾ ਚਿਰ ਮਸਲਨ ਉਹ ਜ਼ਮੀਨ ਨਹੀਂ ਆਜ਼ਾਦ ਹੋਈ ਨਾ, ਹੂੰ, ਉਹਨੇ ਆ ਮਜ਼ਾਰਾ ਨਹੀਂ ਬਦਲਿਆ। ਅੱਛਾ, ਲੇਕਿਨ ਉਹਦੇ ਨਾਂ ਉਹ ਜ਼ਮੀਨ ਦਾ ਪਟਵਾਰੀ ਦੇ ਹੁੰਦੀਆਂ ਰਹੀਆਂ ਨਾ, ਕੀ ਉਹਨੂੰ ਕਹਿੰਦੇ ਆ, ਗਿਰਦਾਵਰੀ। ਤੇ ਉਹ ਜ਼ਮੀਨ ਜਿਹੜੀ ਉਹ ਸਾਰੀ ਉਹਨੂੰ ਇੱਧਰ ਆ ਗਈ। ਅੱਛਾ, ਉਹ ਜ਼ਮੀਨ ਉਹਨੂੰ ਮਿਲ ਗਈ, ਉਹ ਬੇਜ਼ਮੀਨ ਨਾ ਸੀ। ਅੱਛਾ, ਉਹ ਬੈਠਾ ਇੱਥੇ ਬੂਰੇ 'ਚ 509 ਡੱਲਣ ਬੰਗਲੇ ਬੈਠੇ। ਹੂੰ, ਤੇ ਇਸ ਵਾਸਤੇ ਉਹ ਜਿਹੜੇ ਖੱਤਰੀ ਸੀ ਨਾ, ਸਾਨੂੰ ਰਾਜਪੂਤਾਂ ਨੂੰ ਜਾਂ ਕਿਸੇ ਵੀ ਕੌਮ ਨੂੰ, ਪਾਕਿਸਤਾਨ ਮੁਸਲਮਾਨ ਕੌਮ ਨੂੰ ਜ਼ਰੂਰਤ ਪੈਂਦੀ ਸੀ ਨਾ, ਤੇ ਉਹਨਾਂ ਕੋਲੋਂ ਕਰਜ਼ਾ ਲੈਂਦੇ ਸੀ। ਠੀਕ ਹੈ। ਉਹ ਜਿਹੜਾ ਉਹਨਾਂ ਦੇ ਨਾਲ ਇੱਕ ਮੁੰਡਾ ਸੀ, ਤੇ ਉਹ ਛੋਟੇ ਇਦਾਂ ਦੇ ਲੋਕ ਆ ਕਿ ਉਹ ਆਪਣੇ ਬੱਚਿਆਂ ਨੂੰ ਵੀ ਕਾਰੋਬਾਰ ਸਿਖਾਉਂਦੇ ਆ ਕਿ ਅਸੀਂ ਇਸ ਤਰ੍ਹਾਂ ਕਰਦੇ। ਉਹ ਬੱਚਾ ਇੱਕ ਉਹਨਾਂ ਦੇ ਨਾਲ ਆਉਂਦਾ ਹੁੰਦਾ ਸੀ ਤੇ ਘੋੜੀ ਤੇ ਆਉਂਦੇ ਸੀ, ਆਪਣੀ ਜ਼ਮੀਨ 'ਚ ਗੇੜਾ ਸ਼ਾਮ ਨੂੰ ਮਾਰ ਕੇ ਤਾਂ ਉਹਨਾਂ ਨੇ ਸ਼ਹਿਰ ਚੱਲ ਜਾਣਾ ਵਾਪਸ। ਉਹ ਜਿਹੜਾ 10 ਮਿੰਟ ਬਹਿਣਾ, ਉਹ ਸਾਡੀ ਬੈਠ ਕੇ ਬਹਿੰਦੇ ਸੀ। ਹੂੰ, ਉਸ ਮੁੰਡੇ ਦਾ ਮੈਨੂੰ ਨਾਂ ਯਾਦ ਸੀ। ਅੱਛਾ, ਉਹਦਾ ਨਾਂ ਸੀ ਰਮੇਸ਼ ਕਪੂਰ। ਰਮੇਸ਼ ਕਪੂਰ। ਮੇਰਾ ਉਹ ਹਮ ਉਮਰ ਸੀ। ਅੱਛਾ, ਤੇ ਜਦੋਂ ਇੱਧਰ ਆਇਆ ਨੂੰ ਸਾਨੂੰ ਹੋ ਗਿਆ ਨਾ ਕੋਈ 25-30 ਸਾਲ, ਹੂੰ, ਤੇ ਮੈਨੂੰ ਇੱਕ ਦਿਨ ਯਾਦ ਆਇਆ ਕਿ ਰਮੇਸ਼ ਕਪੂਰ ਨੂੰ ਖਤ ਨਾ ਲਿਖਾਂ। ਆਹਾ, ਹੁਣ ਤੇ ਮੈਂ ਜਵਾਨ ਹੋ ਗਿਆ, ਉਹ ਵੀ ਜਵਾਨ ਹੋ ਗਿਆ ਹੁਣ। ਤੇ ਮੈਂ ਖਤ ਲਿਖਣਾ ਸ਼ੁਰੂ ਕਰ ਦਿੱਤਾ ਤੇ ਉਹ ਇੱਕ ਵਰਕਾ ਸਾਰਾ ਹੀ ਭਰ ਗਿਆ। ਹੂੰ, ਭਰ ਗਿਆ ਤੇ ਮੇਰੀ ਭਤੀਜੀ ਬੈਠੀ ਸੀ ਲਾਗੇ, ਉਹ ਕਹਿੰਦੀ ਚਾਚਾ ਜੀ ਤੁਸੀਂ ਕਿੱਡੇ ਬੇਵਕੂਫ ਆ। ਹੈਂ ਉਹ ਸ਼ਹਿਰ 'ਚ ਰਹਿੰਦੇ, ਤੁਸੀਂ ਪਿੰਡ ਵਿੱਚ ਰਹਿੰਦੇ ਆ, ਨਾ ਤੁਹਾਨੂੰ ਉਹਨਾਂ ਦੇ ਮਹੱਲੇ ਦਾ ਪਤਾ, ਨਾ ਤੁਹਾਨੂੰ ਮਕਾਨ ਨੰਬਰ ਦਾ ਪਤਾ। ਤੇ ਖਾਤੇ ਜਾਣਾ ਬਈ ਪੂਰੇ ਐਡਰੈਸ ਤੇ ਬਗੈਰ ਐਡਰੈਸ ਤੋਂ ਖਤ ਕਿੱਦਾਂ ਚੱਲ ਜਾਊ। ਮੈਂ ਕਿਹਾ ਜੀ ਉਹ ਮਸ਼ਹੂਰ ਹੀ ਇੰਨੇ ਆ, ਐਡਰੈਸ ਨਾ ਵੀ ਹੋਵੇ ਤਾਂ ਮੇਰਾ ਤਕਵਾ ਆ ਵੀ ਉਹਨਾਂ ਨੂੰ ਖਤ ਮਿਲ ਜਾਏਗਾ। ਉਹ ਮਸ਼ਹੂਰ ਹੀ ਬਹੁਤ ਹੈ। ਆਹਾ, ਖੈਰ ਵੀ ਉਹ ਐਡਰੈਸ ਵੀ ਕੋਈ ਨਹੀਂ ਲਿਖਿਆ, ਉਹਦਾ ਨਾਂ ਹੀ ਲਿਖਿਆ ਸੀ। ਤੇ ਉਹ ਖਤ ਪਾਤਾ ਤੇ ਖਤ ਉਹ ਪਹੁੰਚ ਗਿਆ, ਉਹਨੂੰ ਮਿਲ ਗਿਆ। ਵਾਹ, ਉਹਨੂੰ ਹੁਣ ਵਾਪਸੀ 'ਚ ਲਿਖਦਾ ਆ ਵੀ ਬਚਪਨ ਦੀ ਗੱਲ ਕਦੋਂ ਯਾਦ ਰਹਿੰਦੀ। ਉਹ ਕਹਿੰਦਾ ਮੇਰੀ ਬੀਵੀ, ਉਸ ਵੇਲੇ ਉਹ ਪ੍ਰੈਜ਼ੀਡੈਂਟ ਸੀਗਾ। ਆਹਾ, ਜਿਸ ਲਈ ਮੇਰਾ ਖਤ ਗਿਆ ਨਾ, ਉਸ ਵੇਲੇ ਉਹ ਪ੍ਰੈਜ਼ੀਡੈਂਟ ਸੀ ਸ਼ਹਿਰ ਦਾ, ਮਿਊਨਿਸਪਲ ਕਮੇਟੀ ਦਾ। ਮਿਊਨਿਸਪਲ ਕਮੇਟੀ, ਠੀਕ ਹੈ। ਉਹ ਜਦੋਂ ਘਰ ਆਇਆ ਤੇ ਉਹ ਕਹਿੰਦਾ ਮੇਰੀ ਬੀਵੀ ਨੇ ਕਿਹਾ ਤੁਹਾਨੂੰ ਪਾਕਿਸਤਾਨ ਤੋਂ ਖਤ ਆਇਆ। ਮੈਂ ਹੈਰਾਨ ਹੋ ਗਿਆ, ਮੇਰਾ ਕਿਹੜਾ ਪਾਕਿਸਤਾਨ 'ਚ ਵਾਕਫ, ਮੇਰਾ ਤਾਂ ਵਾਕਫ ਹੀ ਕੋਈ ਨਹੀਂ। ਜਦੋਂ ਮੈਂ ਸਾਰਾ ਖਤ ਪੜ੍ਹਿਆ ਤੇ ਮੈਂ ਨਾ ਪਿਆਫਾ ਲਾਇਆ ਕਿ ਅਸੀਂ ਜਿਸ ਬੈਠਕ 'ਚ ਬਹਿੰਦੇ ਹੁੰਦੇ ਸੀ, ਇਹ ਕੋਈ ਉਹਨਾਂ ਦੇ ਖਾਨਦਾਨ 'ਚੋਂ ਇਹ ਬੱਚਾ ਹੈ ਜਿਹਨੇ ਮੈਨੂੰ ਖਤ ਲਿਖਿਆ। ਮੇਰਾ ਨਾਮ ਹੀ ਨਹੀਂ ਸੀ ਉਹ ਜਾਣਦਾ। ਅੱਛਾ, ਮੈਂ ਉਹਦਾ ਨਾਮ ਲਿਖਿਆ ਸੀ। ਉਹਨੇ ਫਿਰ ਵਾਪਸੀ ਮੈਨੂੰ ਖਤ ਲਿਖਿਆ। ਇਹ 15 ਦਿਨ ਜਵਾਬ ਆ ਗਿਆ। 15 ਦਿਨ ਤੋਂ ਬਾਅਦ ਜਵਾਬ ਆਇਆ ਤੇ ਮੈਂ ਖਤ ਪੜ੍ਹਿਆ ਤੇ ਉਹਨੇ ਲਿਖਿਆ ਕਿ ਫਲਾਨਾ ਚੌਧਰੀ ਤੇ ਫਲਾਨਾ ਚੌਧਰੀ ਉਹ ਅੱਜ ਕੱਲ੍ਹ ਕਿੱਥੇ ਬੈਠੇ ਆ। ਉਹ ਹੈ ਕਿ ਕੌਣ ਮਰ ਗਿਆ, ਕਿਹੜਾ ਹੈਗਾ। ਉਹਨੇ ਕਿਹਾ ਜਿਹੜਾ ਸਾਡੇ ਖਾਨ ਸਾਹਿਬ ਬੈਠੇ, ਤਕੀਰ ਹੋਣੀ, ਯਾਰ ਮੁਹੰਮਦ ਹੋਣੀ, ਦੋਸਤ ਮੁਹੰਮਦ ਹੋਣੀ, ਪਠਾਨ ਸੀ, ਉਹ ਬੜੇ ਬੜੇ ਮਾਲਕ ਸੀ ਮਰੱਬਿਆਂ ਦੇ। ਤੇ ਉਹਨਾਂ ਦਾ ਦੱਸੋ ਕਿੱਥੇ ਬੈਠੇ ਆ। ਮੈਂ ਕਿਹਾ ਜੀ ਇੱਥੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਦਾ ਮੋਤੀ ਸਿੰਘ ਵਾਲਾ, ਉੱਥੇ ਬੈਠੇ ਆ। ਫਿਰ ਇੱਥੇ ਹੀ ਰਹਿੰਦਾ ਸੀ ਚੌਧਰੀ ਤਫੈਲ ਖਾਂ, ਉਹਦਾ ਡੀਪੂ ਸੀ ਖੰਡ ਦਾ, ਕੱਪੜੇ ਦਾ।
ਤੂੰ ਚੌਰੀ ਤਫੈਲ ਖਾਂਦਾ ਕਿੱਥੇ ਕਿੱਦਾਂ? ਉਹ ਮੈਂ ਕਿਹਾ ਜੀ ਉਹ ਤੇ ਮਰ ਗਿਆ ਤੇ ਉਹ ਪਹਿਲੇ ਇੱਥੇ ਜ਼ਮੀਨ ਉਹਨੇ ਪਈ ਸੀ ਤੇ ਫਿਰ ਉਹਨੇ ਜ਼ਮੀਨ ਵੇਚ ਦਿੱਤੀ। ਠੀਕ ਹੈ। ਫਿਰ ਉਹਨੇ ਲਿਖਿਆ ਕਿ ਚੌਧਰੀ ਮੁਖਤਾਰ ਖਾਂ, ਉਹਦਾ ਵੀ ਲਿਖਿਓ ਸਾਨੂੰ ਕਿੱਥੇ ਹੈ। ਅਸੀਂ ਕਿਹਾ ਮੁਖਤਾਰ ਖਾਂ ਇੱਥੇ ਹੀ ਹੈ ਸਾਡੇ ਪਿੰਡ ਵੀ। ਉਹ ਸਾਰੇ ਜਿਹੜੇ ਪਿੰਡ ਦੇ ਚੌਧਰੀ ਸੀ ਉਹਨਾਂ ਦੇ ਸਾਰਿਆਂ ਦਾ ਪੁੱਛਿਆ, ਮੈਂ ਉਹਨਾਂ ਦਾ ਦੱਸਿਆ। ਫਿਰ ਜੀ ਮੇਰੀ ਉਹਦੀ ਖਤੋ ਕਿਤਾਬ ਚੱਲਦੀ ਰਹੀ। ਹਾਂ, ਤੇ ਫਿਰ ਟੈਲੀਫੋਨ 'ਚ ਗੱਲ ਹੋਣ ਲੱਗ ਪਈ। ਅੱਛਾ। ਫਿਰ ਉਹ ਇੱਥੋਂ ਬਦਲ ਗਿਆ, ਰਿਟਾਇਰ ਹੋ ਗਿਆ। ਰਿਟਾਇਰ ਹੋ ਗਿਆ, ਉਹਨੇ ਕਿਹਾ ਹੁਣ ਤੁਸੀਂ ਮੈਨੂੰ ਇੱਥੇ ਨਾ ਖਤ ਲਿਖਿਆ ਕਰੋ, ਮੈਂ ਆਜ਼ਾਦ ਕਸ਼ਮੀਰ ਦੇ ਵਿੱਚ ਇੱਕ ਜ਼ਿਲ੍ਹਾ ਪੁੰਛ ਆ, ਉਹਦੇ ਵਿੱਚ ਇੱਕ ਫੈਕਟਰੀ ਹੈ, ਮੈਂ ਉਹਦਾ ਮੈਨੇਜਰ ਹਾਂ। ਹੁਣ ਤੁਸੀਂ ਮੈਨੂੰ ਖਤ ਉੱਥੇ ਲਿਖਿਆ ਕਰੋ। ਫਿਰ ਮੈਂ ਉੱਥੇ ਲਿਖਦਾ ਰਿਹਾ। ਫਿਰ ਉਹ ਮਰ ਗਿਆ। ਉਸ ਤੋਂ ਬਾਅਦ ਫਿਰ ਮੇਰਾ ਉਹਨਾਂ ਦਾ ਰਾਬਤਾ ਟੁੱਟ ਗਿਆ। ਫਿਰ ਮੈਂ 16 ਦੇ ਵਿੱਚ ਦੁਬਾਰਾ ਉਸ ਸ਼ਹਿਰ 'ਚ ਗਿਆ ਤੇ ਉੱਥੇ ਇੱਕ ਮੇਲਾ ਹੁੰਦਾ ਹਿੰਦੂ ਕੌਮ ਦਾ, ਉਹਨੂੰ ਦੁਸਹਿਰਾ ਵੀ ਕਿਹਾ ਜਾਂਦਾ। ਠੀਕ ਹੈ। ਹਾਂਜੀ, ਉਹਨੂੰ ਲੀਲਾ ਵੀ ਕਿਹਾ ਜਾਂਦਾ। तो दशहरा मैं बहुत देखा सी अपनी जिंदगी बहुत देखा सी। और जिस जगह ते हुंदा सी फिर गया तो उस जगह ते दशहरा लगा सी। तो वो ही जगह सी मसलन रेत दे विच लगा, बड़ी खुली जगह सी शहर दे नाल। जिद्दां पानी वगदा ना नहर वगदी इस तरह रेत उहदे रेत दे विच ही मेला लगदा हुंदा सी। और सीता ते लक्ष्मण दा खेल हुंदा रहा। सीता लक्ष्मण जी तुसीं कहानी सुनी? बिल्कुल सुनी। वो कहते काशी देखी मथुरा देखी, देखे तीर्थ सारे, कहीं न मन को मीत मिला तो आए तेरे दवारे। असी बड़ा कुछ देखा, सीता लक्ष्मण का खेल भी देखा, उन्होंने कहानी भी सारी सुनी। तो शाम को सीता लक्ष्मण का खेल होंदा सी, लाजमी कम भन के भी असी चले जाइए सी देखने। तो कुदरती फिर मैं शाम के टाइम जिसले गया तो वो मेला तो वो वक्त सी। वो जो प्रेजिडेंट सी ना ਉਹਦੇ ਬੇਟੇ ਸੀ, ਉਹ ਆਪ ਤਾਂ ਮਰ ਗਿਆ ਸੀ ਨਾ, ਉਹਨਾਂ ਨੇ ਸੀਤਾ ਤੇ ਲక్ష్మణ ਨੂੰ ਹਾਥੀ ਤੇ ਬਿਠਾਲ ਕੇ ਉਸ ਵੇਲੇ ਨਾ ਉੱਥੇ ਉਸ ਜਗ੍ਹਾ ਤੇ ਲਿਆਉਣਾ ਸੀ ਜਿਸ ਜਗ੍ਹਾ ਤੇ ਉਹ ਮੇਲਾ ਹੁੰਦਾ ਸੀ। ਤੇ ਉਹਨਾਂ ਨੇ ਮੈਨੂੰ ਸ਼ਹਿਰ ਦੇ ਬੰਦਿਆਂ ਨੇ ਦੱਸਿਆ ਕਿ ਜਿਹੜਾ ਤੇਰਾ ਦੋਸਤ ਹੈ ਨਾ ਉਹਦੇ ਬੇਟੇ ਦੋ ਆ, ਇੱਕ ਦਾ ਨਾਂ ਰਾਜੇਵ ਕਪਲਾ ਤੇ ਇੱਕ ਦਾ ਨਾਂ ਪਤਾ ਨਹੀਂ ਹੋਰ ਕੁਝ ਦੱਸਿਆ। ਉਹਨਾਂ ਨੇ ਕਿਹਾ ਉਹਨਾਂ ਦੋਨਾਂ ਬਣਿਆ ਨੇ ਹਾਥੀਆਂ ਦੀ ਮਹਾਰ ਫੜੀ ਹੋਣੀ, ਇੱਕ ਤੇ ਸੀਤਾ ਬੈਠੀ ਹੋਣੀ, ਇੱਕ ਤੇ ਲక్ష్మణ ਬੈਠਾ। तो तुहानू जिसले वो आउणगे ना लैके वो तुहाडी मुलाकात करावांगे कि तुहाडे बाप दा एक दोस्त आ पाकिस्तान तो आया। ठीक। शाम दा टाइम सी, उत्थे कुर्सियां ढा के असीं बाजार 'च बैठे सी। जदों बाजार 'चों दी जलूस लंघिया तो उन्होंने दस्सिया कि जलूस नूं रोकिया जाए। तो हाथी उन्होंने महारां फड़ियां सी। उत्थे फिर मेरी उन्हां दी मुलाकात होई, उन्होंने फिर जफ्फियां पा के मिले। फिर वो मैनूं जिस जगह ते मेला हुंदा सी मेले 'च फिर लै आंदा। ਉੱਥੇ ਸੀ ਸਟੇਜ ਬਣਿਆ ਹੈ ਬੜਾ ਉੱਚਾ, ਸਪੀਕਰ ਵਿੱਚ ਲੱਗੇ ਸੀ। ਉਹਨਾਂ ਨੇ ਕਿਹਾ 70 ਸਾਲ ਹੋ ਗਏ ਤੁਸੀਂ ਇਸ ਧਰਤੀ ਨੂੰ ਛੱਡ ਕੇ ਗਏ, 70 ਸਾਲ ਹੋ ਗਏ ਦੁਬਾਰਾ ਤੁਸੀਂ ਉਸੇ ਜਨਮ ਦਿਨ ਜਗ੍ਹਾ ਤੇ ਆਏ ਆ ਤੇ ਗੱਲਾਂ ਤੇ ਤੁਹਾਡੀਆਂ ਅਸੀਂ ਅੱਗੇ ਵੀ ਸੁਣਦੇ ਰਹੇ ਹਾਂ ਤੇ ਨੈਟ ਤੇ ਤੁਹਾਨੂੰ ਬੜਾ ਦੇਖਿਆ। ਅੱਜ ਤੁਸੀਂ ਉਸ ਸਟੇਜ ਤੇ ਚੜੋ ਤੇ ਅੱਜ ਤੁਹਾਡੀ ਸਾਡੀ ਆਮਣੇ ਸਾਹਮਣੇ ਗੱਲਬਾਤ ਹੋਵੇ। ਅੱਜ ਤੁਸੀਂ ਉਹ ਨਜ਼ਮ ਸੁਣਾਓ ਜਿਹੜੀ ਪੂਰੇ ਇੰਡੀਆ 'ਚ ਮਸ਼ਹੂਰ ਹੈ ਤੁਹਾਡੀ। ਵਾਹ ਜੀ ਵਾਹ, ਉਹ ਸਾਨੂੰ ਵੀ ਸੁਣਾਓ। ਹੁਸ਼ਿਆਰਪੁਰ ਦੀ ਨਜ਼ਮ ਮੈਂ ਆਪਣੇ ਜ਼ਿਲ੍ਹੇ ਦੀ ਨਜ਼ਮ ਬਣਾਈ। ਵਾਹ, ਸੁਣਾਓ। ਪੰਜਾਬੀ 'ਚ ਜੰਮਣ ਭੂ ਹੁਸ਼ਿਆਰਪੁਰ ਤੇ ਉਮਰ ਸੀ 12 ਸਾਲ, ਅੱਖੀਂ ਡਿੱਠਾ ਥੋੜਾ ਜਿਹਾ ਦੱਸਣ ਲੱਗਾ ਮੈਂ ਹਾਲ। ਤਹਿਸੀਲ ਦਸੂਆ ਊਨਾ ਗੜ੍ਹ ਸ਼ੰਕਰ ਤੇ ਟਾਂਡਾ ਔਰ ਮੁਰ, ਸ਼ਹਿਰ ਹਰਿਆਣਾ ਜਿੱਥੇ ਜਾਂਦਾ ਸੀ ਮੈਂ ਪੈਦਲ ਤੁਰ। ਸਿਆਣਿਆਂ ਦਾ ਕਹਾਣਾ 12 ਬੱਸੀਆਂ 13ਵਾਂ ਹਰਿਆਣਾ, ਨਾਨਕੇ ਨੈਣਵਾਲ ਸੀ ਪਿੰਡ ਮਾਸੀਆਂ ਦਾ ਡਡਿਆਣਾ। ਮਿੱਠੇ ਵਾਲ ਮਹਿੰਦੀਪੁਰ ਖੁਣ ਕਲਾਂ, ਆਦੋਵਾਲ ਗੜੀ ਛੋਟਾ ਜਿਹਾ ਪਿੰਡ ਮੇਰੇ ਦਾ ਨਾਂ। ਲਾਗੇ ਉਹਦੇ ਕੋਕਲਾ ਸ਼ੇਰਪੁਰ ਗਰਾਂ, ਚਾਰੇ ਪੰਜੇ ਪਿੰਡ ਮੈਂ ਦੇਖੇ ਜਾਣਾ ਉਹਨਾਂ ਨੂੰ ਤਾਂ। ਹੁਸ਼ਿਆਰਪੁਰੋਂ ਹਰਿਆਣੇ ਨੂੰ ਸੜਕ 'ਤੇ ਜਾਵੇ ਕੰਢੇ ਅੰਬਾਂ ਦਾ ਬਾਗ, ਸਾਡਾ 12 ਕਿੱਲੇ ਬਾਗ ਸੀ। ਕੰਢੇ ਅੰਬਾਂ ਦਾ ਬਾਗ, ਕੋਲ ਮੋਰ ਤੋਤੇ ਕੂਕਦੇ ਗਾਉਂਦੇ ਦਿਨ ਤੇ ਰਾਤੀ ਰਾਗ। ਬਾਗੋਂ ਪਿੱਛੇ ਥੋੜਾ ਜਿਹਾ ਸ਼ਾਹ ਬੁਖਾਰੀ ਦਾ ਮਜ਼ਾਰ, ਨਿੱਕੇ ਹੁੰਦਿਆਂ ਮੇਲਾ ਉੱਥੇ ਦੇਖਿਆ ਮੈਂ ਕਈ ਵਾਰ। 8 ਅਸੂ ਹਰਿਆਣੇ ਲੱਗੇ ਲੀਲਾ ਚੋ ਦੇ ਵਿਚਕਾਰ, ਲక్ష్మణ ਉੱਥੇ ਜਿੱਤਦਾ ਰਾਵਣ ਜਾਂਦਾ ਹਾਰ। ਹਰਿਆਣੇ ਵਿੱਚ ਰਾਣੇ ਹੋਏ ਹੋਰ ਨਾ ਜਾਣੇ ਕੋ, ਇੱਕ ਦੂਜੇ ਕੋਲੋਂ ਸੁਣ ਕੇ ਦੁਨੀਆ ਰਾਣੇ ਗਈ ਆ ਹੋ। ਚਿੰਤਾ ਇਹ ਹਰਿਆਣਾ ਦੇਖਾਂ ਫਿਰਾਂ ਮੈਂ ਚੜ੍ਹਦੇ ਲੈਂਦੇ,
ਜੰਮਣ ਭੋਗ ਨਾ ਭੁੱਲੇ ਯਾਰੋ, ਸੱਚ ਸਿਆਣੇ ਕਹਿੰਦੇ। ਹਾਂ। ਹੁਸ਼ਿਆਰਪੁਰ ਹਰਿਆਣਾ ਜੰਨਤ ਦਾ ਇੱਕ ਨਕਸ਼ਾ, ਇਹ ਦਿਲ ਹਸਰਤ ਮੇਰੇ ਕਦੀ ਲੈ ਕੇ ਜਾਵਾਂ ਰਕਸ਼ਾ। ਹਾਏ 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 ਹਾਏ, ਵਾਹ ਜੀ ਵਾਹ 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 ਵਾਹ, ਇਹ ਨਹੀਂ। ਕੀ ਬਾਤ ਹੈ, ਕੀ ਬਾਤ ਹੈ, ਵਾਹ। ਇਸੇ ਨਜ਼ਮ ਤੋਂ ਮੈਂ ਪੂਰੀ ਦੁਨੀਆ ਤੇ ਮਸ਼ਹੂਰ ਹੋਇਆ। ਵਾਹ ਵਾਹ, ਕੋਈ ਐਸਾ ਮੁਲਕ ਮਾਸ਼ਾਅੱਲਾ। ਨਹੀਂ ਜਿੱਥੋਂ ਮੈਨੂੰ ਟੈਲੀਫੋਨ ਨਹੀਂ ਆਇਆ। ਫਰਾਂਸ, ਇੰਗਲੈਂਡ, ਯੂਕੇ, ਸ਼ਾਰਜਾ, ਦੁਬਈ, ਹਾਂ ਜਿੱਥੇ ਜਿੱਥੇ ਹੁਸ਼ਿਆਰਪੁਰ ਸਾਰੇ ਪੜ੍ਹੇ ਆ, ਉਹ ਸਭ ਬਾਹਰਲੇ ਮੁਲਕਾਂ 'ਚ ਜਿੱਥੇ ਜਿੱਥੇ ਵੀ ਉਹ ਕੰਮ ਕਰਦੇ ਉੱਥੇ ਉੱਥੇ ਟੈਲੀਫੋਨ ਆ ਜਾਂਦਾ। ਵਾਹ, ਕੀ ਬਾਤ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਜਿੱਥੇ ਬੰਦਾ ਪੈਦਾ ਹੁੰਦਾ ਹੈ, ਜਿੱਥੇ ਬੰਦਾ ਜੰਮਦਾ ਵਾ, ਇਹ ਇੰਨਾ ਕੁਝ ਲਿਖਿਆ, ਮੈਂ ਸਭ ਕੁਝ ਅੱਖੀਂ ਦੇਖਿਆ ਤੇ ਲਿਖਿਆ। ਹਾਂਜੀ, ਇਹ ਬਿਲਕੁਲ ਅੱਖੀਂ ਤੁਹਾਡਾ ਦੇਖਿਆ। ਮੁਸ਼ਾਹਿਦਾ ਵਾ, ਤੁਹਾਡਾ ਤੁਸੀਂ ਦੇਖਿਆ ਚੀਜ਼ਾਂ ਨੂੰ, ਪਰਖਿਆ ਤੇ ਚੀਜ਼ਾਂ ਲਿਖੀਆਂ ਗਈਆਂ ਨਾ। ਹੁਣ ਸਾਨੂੰ ਇਹ ਦੱਸੋ ਕਿ ਜਦੋਂ ਜਿੱਥੇ ਬੰਦਾ ਜੰਮਦਾ ਹੈ ਜਾਂ ਜਿੱਥੇ ਬੰਦੇ ਦਾ ਜਨਮ ਪਾਉਂਦਾ ਹੈ, ਹਾਂਜੀ, ਉਹ ਥਾਵਾਂ, ਉਹ ਜਗ੍ਹਾ ਨਹੀਂ ਭੁੱਲਦੀਆਂ। ਤੁਹਾਨੂੰ ਕਿੰਨੀ ਕੁ ਯਾਦ ਸਾਰੀ ਉਮਰ ਵੀ ਬੰਦਾ ਇੰਗਲੈਂਡ ਰਹਿੰਦਾ ਨਾ, ਹਾਂ ਉਹ ਕਿਸੇ ਕੁੜੀ ਕੋਈ ਵਿਆਹੀ ਗਈ ਹਾਂ ਤੇ ਉਹ ਕੁੜੀ ਉਹਦਾ ਘਰ ਵਾਲਾ ਲੈ ਗਿਆ ਉਹਨੂੰ ਇੰਗਲੈਂਡ। ਹਾਂ ਉਹ ਜਦੋਂ ਦੁਬਾਰਾ ਆਈ ਨਾ ਸਾਲ 2 ਸਾਲ ਬਾਅਦ ਛੁੱਟੀ, ਹੂੰ ਤੇ ਉਹਨੂੰ ਕੁੜੀਆਂ ਪੁੱਛਣ ਲੱਗੀਆਂ, ਨਹੀਂ ਤੇਰਾ ਕੈਨੇਡਾ ਕਿੱਦਾਂ ਰਿਹਾ? ਹੂੰ, ਉਹਨੇ ਕਿਹਾ ਵਿੱਚ ਪਰਦੇਸਾਂ ਦੇ ਮੈਨੂੰ ਯਾਦ ਜਲੰਧਰ ਆ। ਹਾਏ, ਹਾਂ। ਕਹਿੰਦੀ ਮੈਨੂੰ ਉੱਥੇ ਵੀ ਜਲੰਧਰ ਹੀ ਯਾਦ ਆਉਂਦਾ। ਯਾਨੀ ਕਿ ਸ਼ਾਮਾਂ ਜਿਹੜੇ ਬੰਦੇ ਨੂੰ ਭੁੱਲਦੀਆਂ ਨਹੀਂ ਹੈਗੀਆਂ, ਥਾਂ ਭੁੱਲਦੀ ਨਹੀਂ ਹੈਗੀ। ਤੁਹਾਨੂੰ ਇਸੇ ਤਰ੍ਹਾਂ ਸਾਡੇ ਪਿੰਡ, ਸਾਡੇ ਇਲਾਕੇ 'ਚ ਇੱਕ ਕੁੜੀ ਹੈ ਸਾਡੇ, ਇਹ ਗੱਲ ਮਸ਼ਹੂਰ ਸੀ ਕਿ ਜਿੰਨੇ ਮਰਜ਼ੀ ਅੰਬ ਚੂਪੋ, ਹਾਂ ਲੇਕਿਨ ਝੋਲੀ 'ਚ ਨਹੀਂ ਪਾਉਣਾ ਆਹਾ, ਤੇ ਪੈਸਾ ਕੋਈ ਨਹੀਂ। ਵਾਹ, ਇਹ ਅੰਬ ਹੀ ਇੰਨਾ ਸੀ। ਤੋ ਕੁੜੀ ਕਿਸੇ ਹੋਰ ਜ਼ਿਲ੍ਹੇ 'ਚ ਵਿਆਹੀ ਚੱਲੀ। ਜਦੋਂ ਕੁੜੀਆਂ ਨੂੰ ਡੋਲੀ 'ਚ ਬਿਠਾਲਣ ਲੱਗੀਆਂ ਨਾ, ਤੇ ਉਹਨਾਂ ਨੇ ਕਿਹਾ, ਨੀ ਅੰਬੀਆਂ ਨੂੰ ਤਰਸੇਂਗੀ ਜੇ ਛੱਡ ਗਏ ਦੇਸ ਦੁਆਬਾ। ਤੈਨੂੰ ਅੰਬੀ ਵੀ ਨਹੀਂ ਲੱਭਣੀ, ਇਹ ਦੁਆਬੇ 'ਚ ਹੀ ਅੰਬ ਆ, ਹਾਏ, ਜਿੰਨੇ ਮਰਜ਼ੀ ਚੂਪ ਲੈ। ਠੀਕ। ਤੇ ਤੋ ਗੱਲ ਇਹ ਆ। ਹੁਣ ਆਖਰੀ ਗੱਲ ਤੁਹਾਡੇ ਨਾਲ ਕਰਾਂਗੇ, ਫਿਰ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਤੁਸੀਂ ਦੋ ਤਿੰਨ ਸਦੀਆਂ ਗੁਜ਼ਰ ਗਈਆਂ ਹਾਂਜੀ, ਪਾਕਿਸਤਾਨ ਬਣੇ, ਮੈਂ 5-7 ਮਸਲਨ ਸਦੀਆਂ ਆਪਣੀ ਗੁਜ਼ਰ ਉਮਰ ਦੇ ਵਿੱਚ, ਆਪਣੀ ਉਮਰ 'ਚ ਬਹੁਤ ਕੁਝ ਦੇਖ ਲਿਆ। ਬਹੁਤ ਕੁਛ। ਤੁਸੀਂ- ਕਿੰਨੇ ਕੁ ਮਸਲਨ ਪਾਕਿਸਤਾਨ ਦੇ ਵੀ ਹਕੂਮਤਾਂ ਬਦਲ ਬਿਲਕੁਲ, ਗਈਆਂ, ਬਿਲਕੁਲ। ਫਿਰ ਉਹ ਅੰਗਰੇਜ਼ ਦਾ ਵੀ ਵਕਤ ਦੇਖਿਆ। ਮਾਸ਼ਾਅੱਲਾ ਤੁਸੀਂ ਸਾਰੇ ਦੌਰ ਦੇਖੇ। ਤੁਸੀਂ ਕੀ ਇੱਕ ਪੈਗਾਮ ਕੀ ਦਵੋਗੇ ਸਾਡੇ ਬੱਚਿਆਂ ਨੂੰ, ਨਸੀਹਤ ਕੀ ਕਰੋਗੇ? ਬੱਚਿਆਂ ਨੂੰ ਮੈਂ ਤਾਂ ਪੈਗਾਮ ਇਹ ਦੇ ਸਕਦਾ ਹਾਂ, ਇਹ ਮੇਰਾ ਮਕਸਦ ਆ ਕਿ ਹਰ ਬੱਚਾ ਜਿਹੜਾ ਇਲਮ ਹਾਸਲ ਕਰੇ। ਵਾਹ, ਇਲਮ ਤੋਂ ਬਗੈਰ ਬੰਦਾ ਅੰਧਾ ਹੈ। ਵਾਹ ਜੀ, ਦੂਸਰਾ, ਆ ਜਿਹੜੇ ਮੋਬਾਈਲ ਹੱਥਾਂ 'ਚ ਆ, ਹੈ ਫਾਸ਼ੀ ਤੇ ਹਰਿਆਣੀ ਆ, ਸਹੀ ਹੈ, ਇਹ ਜਿਹੜੇ ਮੁਸਲਮਾਨ ਨੂੰ ਇਹ ਜ਼ੇਬ ਨਹੀਂ ਦਿੰਦੀ। ਠੀਕ। ਇਹ ਨਹੀਂ ਮੁਸਲਮਾਨ ਨੂੰ ਜ਼ੇਬ ਦਿੰਦੀ। ਅੱਛੀਆਂ ਗੱਲਾਂ ਕਰੋ, ਆਪਣੇ ਹਜ਼ੂਰ ਦਾ, ਆਪਣੀ ਉਮਤ ਦਾ, ਆਪਣੇ ਮਜ਼ਹਬ ਨੂੰ ਉੱਚਾ ਕਰੋ। ठीक, बहुत शुक्रिया। कहता, तेरी जिंदगी का मकसद मेरे दीन की सरफराजी, तू इसलिए मुसलमान, तू इसलिए नमाजी। ਹਾਏ ਹਾਏ, ਵਾਹ ਜੀ ਵਾਹ, ਬਹੁਤ ਸ਼ੁਕਰੀਆ। ਤੁਹਾਡੇ ਨਾਲ ਬਹੁਤ ਚੰਗਾ ਲੱਗਾ ਗੱਲ ਕਰਕੇ, ਤੇ ਤੁਹਾਡੀਆਂ ਗੱਲਾਂ ਦੇ ਨੇ ਸਾਨੂੰ ਦੱਸਿਆ ਹੈਗਾ ਕਿ ਜਿੱਥੇ ਬੰਦੇ ਦਾ ਜਨਮ ਹੋਵੇ ਜਾਂ ਜਿੱਥੇ ਬੰਦਾ ਦੀ ਅਸਲ ਹੋਵੇ, ਜਿੱਥੇ ਉਹ ਜਿਹੜੀ ਆ ਉਹ ਕਦੀ ਅੱਖਾਂ ਦੇ ਵਿੱਚੋਂ ਨਹੀਂ ਨਿਕਲਦੀ ਨਹੀਂ ਹੈਗੀ। ਜਾਂਦੀ ਜੀ। ਤੇ ਨਾਜ਼ਰੀਨ, ਅਸੀਂ ਇਸੇ ਪ੍ਰੋਗਰਾਮ ਦੇ ਜ਼ਰੀਏ ਪੈਗਾਮ ਵੀ ਇਹੀ ਦੇਵਾਂਗੇ ਕਿ ਸਾਨੂੰ ਆਪਣਾ ਜਿਹੜਾ ਅਸਲ ਹੈਗਾ ਵਾ, ਜਿਹੜਾ ਸਾਡਾ ਖਮੀਰ ਹੈਗਾ ਵਾ, ਜਿੱਥੋਂ ਅਸੀਂ ਜਨਮ ਲਿਆ ਵਾ, ਜਿਹੜੀ ਸਾਡੀ ਜਗ੍ਹਾ ਵਾ, ਧਰਤੀ ਆ, ਤੇ ਜ਼ਮੀਨ ਨੂੰ ਇਸੇ ਲਈ ਮਾਂ ਆਖਿਆ ਗਿਆ ਵਾ ਕਿ ਜਦੋਂ ਉੱਥੇ ਅਸੀਂ ਜਨਮ ਲੈਂਦੇ ਉਸ ਜਗ੍ਹਾ ਤੇ, ਉਸ ਧਰਤੀ ਤੇ ਉਸ ਜਗ੍ਹਾ ਦੇ ਨਾਲ ਇੱਕ ਉਨਸੀਅਤ ਹੋ ਜਾਂਦੀ ਹੈ, ਇੱਕ ਮੁਹੱਬਤ ਹੋ ਜਾਂਦੀ ਹੈ, ਇੱਕ ਉਲਫਤ ਹੋ ਜਾਂਦੀ ਹੈ। ਤੇ ਇਸ ਪ੍ਰੋਗਰਾਮ ਦਾ ਮਕਸਦ ਵੀ ਸਿਰਫ ਇਹੀ ਹੈਗਾ ਕਿ ਸਾਨੂੰ ਆਪਣੀ ਅਸਲ ਨਾ ਭੁੱਲ ਸਕੇ। ਅਸੀਂ ਜਿੰਨੇ ਮਰਜ਼ੀ ਮਾਡਰਨ ਹੋ ਜਾਈਏ, ਜਿੰਨੇ ਮਰਜ਼ੀ ਜਦੀਦ ਦੌਰ 'ਚ ਆ ਜਾਈਏ, ਸਾਨੂੰ ਇਹ ਖਿਆਲ ਕਰਨਾ ਚਾਹੀਦਾ ਕਿ ਇਸ ਜ਼ਮੀਨ ਨਾਲ ਸਾਡੀ ਜੁੜਤ ਜਿਹੜੀ ਹੈਗੀ ਹੈ, ਉਹ ਜਿਹੜੀ ਆ ਸਾਡਾ ਜਿਹੜੀ ਉਨਸੀਅਤ ਜਿਹੜੀ ਹੈਗੀ ਹੈ, ਉਹ ਹਮੇਸ਼ਾ ਕਾਇਮ ਰਵੇ। ਅਸੀਂ ਇਸੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ। ਮੈਨੂੰ ਤੁਸੀਂ ਇਜਾਜ਼ਤ ਦਿਵੋ। अस्सलाम वालेकुम, सत श्री अकाल। ਅੱਛਾ ਜੀ, ਹੋਰ ਗੱਲ ਆ ਕਿ ਜਦੋਂ ਮੈਂ 16 'ਚ ਉੱਥੇ ਵਾਪਸ ਗਿਆ ਨਾ, सोलो कर दो फ्रेम। हाँ जी। ठीक, ਦੁਬਾਰਾ ਗਿਆ ਤਾਂ ਫਿਰ एक मिनट भाई, ਦੁਬਾਰਾ ਫਿਰ ਮੈਨੂੰ ਨਾ मेरे लिए देख रहा हूँ तुसी, बस सोलो सोलो कर ਫਿਰ दो। ਦੁਬਾਰਾ ਇਸਕੋ ਹੋਇਆ ਕਿ ਇੰਡੀਆ ਦੇ ਬਾਰੇ 'ਚ ਫਿਰ ਹੋਰ ਕੁਝ ਲਿਖਾਂ। ਫਿਰ ਮੈਂ ਇੱਕ ਮਾਈਆ ਲਿਖਿਆ, सुनाओ। ਉਹਦਾ ਨਾਂ ਰੱਖਿਆ ਮਲਟੀ ਮਾਈਆ। मल्टी माइया, वाह ਮਲਟੀ ਮਾਈਆ। वाह, ਤੇ ਉਹ ਜਿਹੜੇ ਇੰਡੀਆ ਦੇ ਸ਼ਹਿਰ ਆ ਨਾ, ਖਾਸ ਜਿਨ੍ਹਾਂ ਦੇ ਮੁਤਲਕ ਮੈਂ ਜਾਣਦਾ ਸੀ, ਤੋ ਕਾਫੀ ਆ, ਉਹਨਾਂ ਦੇ ਮੁਤਲਕ ਇੱਕ ਮਾਈਆ ਲਿਖਿਆ। ਉਹ ਮੁੰਡਿਆਂ ਵਾਲਾ ਕੰਮ ਆ, ਮੁੰਡਿਆਂ ਦੇ ਮੁੰਡੇ ਸੁਣ ਕੇ ਖੁਸ਼ ਰਹਿੰਦੇ ਆ। वाह, ਤੇ ਕਿ ਮੈਂ ਵੀ ਇਦਾਂ ਦਾ ਹੀ ਬੰਦਾ ਵੀ ਮੁੰਡਿਆਂ 'ਚ ਮੁੰਡਾ ਤੇ ਬੁੱਢਿਆਂ 'ਚ ਬੁੱਢਾ ਤੇ ਨਿਆਣੇ ਬੱਚਿਆਂ 'ਚ ਬੱਚਾ। वाह, ਤੋ ਮੁੰਡਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਮਾਈਆ ਲਿਖਿਆ। ਫਿਰੋਜ਼ਪੁਰ ਤੋਂ ਲੈ ਕੇ ਤੇ ਮੁੜ ਕੇ ਹੁਸ਼ਿਆਰਪੁਰ ਤੋੜੀ ਮੈਂ ਆਇਆ। ਜਿਹੜੇ ਸ਼ਹਿਰ ਫਿਰੋਜ਼ਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੋੜੀ ਉਹਨਾਂ ਦਾ ਬਣਾਇਆ। ਫਿਰੋਜ਼ਪੁਰ ਤੋਂ ਸ਼ੁਰੂ ਹੋਣੇ
ਉਹ ਕਹਿੰਦਾ ਮੈਂ ਇੱਥੇ ਤੇ ਢੋਲ ਮੇਰਾ ਮੋਗੇ, ਅਸੀਂ ਮਾੜੇ ਮਿਲਣ ਨਹੀਂ ਜੋਗੇ, ਚੰਗਾ ਮਰਨ ਜਦਾਈ ਨਾਲੋਂ ਡੀਗਰ ਵੇਲਾ ਸੀ ਉਹ ਜਦੋਂ ਵਿਛੜੀ ਮਾਈ ਨਾਲ। ਮੈਂ ਇੱਥੇ ਤੇ ਢੋਲ ਬਠੰਡੇ, ਬਠੰਡਾ ਵੀ ਜ਼ਿਲ੍ਹਾ ਹੈ ਫਿਰੋਜ਼ਪੁਰ ਦਾ, ਮੈਂ ਇੱਥੇ ਤੇ ਢੋਲ ਬਠੰਡੇ, ਮੱਝਾਂ ਚੁਗਣ ਵਿਆਸ ਦੇ ਕੰਢੇ, ਅੱਗੇ ਸਿੰਘ ਪਿਆ ਝੋਨਾ ਫੰਡੇ, ਵਿੱਚੋਂ ਉੱਡਿਆ ਬਟੇਰਾ ਈ, ਅਸੀਂ ਕਿਹੜਾ ਨੇਤੇ ਆਉਣਾ ਨਹੀਂ, ਸਾਡਾ ਜੋਗੀ ਵਾਲਾ ਫੇਰਾ। ਮੈਂ ਇੱਥੇ ਤੇ ਢੋਲ ਮੇਰਾ ਰੋਪੜ, ਰੱਖਾਂ ਰੋਟੀਆਂ ਚੋਪੜ ਚੋਪੜ, ਉੱਤੇ ਧਰੇ ਕਰੇਲੇ ਮੈਂ, ਉੱਥੇ ਆਣ ਮਿਲੀਆਂ ਆਉਣਾ ਮੁਕਤਸਰ ਮੇਲੇ ਮੈਂ, ਮੁਕਤਸਰ ਵੀ ਜ਼ਿਲ੍ਹਾ ਬਹੁਤ ਵੱਡਾ ਮੇਲਾ ਹੁੰਦਾ ਉੱਥੇ, ਉੱਥੇ ਬੜੀ ਦੁਨੀਆ ਦੇ ਮੇਲ ਹੁੰਦੇ। ਉਹ ਕਹਿੰਦਾ ਮੈਂ ਇੱਥੇ ਤੇ ਢੋਲ ਮੇਰਾ ਜਲੰਧਰ, ਜਲੰਧਰ ਗਿਆ ਪੇਸ਼ੀ ਤਾਂ ਹੋ ਗਿਆ ਅੰਦਰ, ਮੇਰੀ ਟੁੱਟਾ ਮੈਦ ਗਈ, ਟਾਂਗਾ ਆ ਗਿਆ ਕਚਹਿਰੀਆਂ ਖਾਲੀ, ਬੋਲ ਸੱਜਣਾ ਨੂੰ ਕੈਦ ਗਈ। ਹੁਣ ਟਾਂਡਾ ਉਰਮਰ ਟਾਂਡਾ ਸਾਡੀ ਤਹਿਸੀਲ ਆ ਹੁਸ਼ਿਆਰਪੁਰ ਦੀ। ਮੈਂ ਇੱਥੇ ਤੇ ਢੋਲ ਮੇਰਾ ਟਾਂਡੇ, ਅੱਗੇ ਡੇੜੀਆਂ ਪਿੱਛੇ ਬਰਾਂਡੇ, ਉੱਤੇ ਛਤਰੀ ਕਬੂਤਰ ਦੀ, ਅਸੀਂ ਕਿਹੜਾ ਨੇਤੇ ਆਉਣਾ ਨਹੀਂ, ਮੰਗੀ ਡਾਹ ਦੇ ਸੂਤਰ ਦੀ। ਮੈਂ ਇੱਥੇ ਤੇ ਢੋਲ ਮੇਰਾ ਮਾਨਸੇ, ਮਾਨਸਾ ਵੀ ਜ਼ਿਲ੍ਹਾ ਹੈ, ਮੈਂ ਇੱਥੇ ਤੇ ਢੋਲ ਮੇਰਾ ਮਾਨਸੇ, ਲੱਗਾ ਮੋਢਾ ਨਹੀਂ ਤੇਰੇ ਵਿੱਚ ਜਾਣ ਕੇ, ਤੂੰ ਗੁੱਸਾ ਕਿਉਂ ਕੀਤਾ, ਇਹਦੇ ਦੇ ਛੱਲਾ ਸਾਡਾ ਨਹੀਂ ਜਿਹੜਾ ਪਰਸੋਂ ਲੀਤਾ। ਮੈਂ ਇੱਥੇ ਤੇ ਢੋਲ ਮੇਰਾ ਸਰਸੇ, ਬੱਦਲ ਚੜਿਆ ਤੇ ਮੀਂਹ ਪਿਆ ਵਰਸੇ, ਮੇਰਾ ਦੇਖਣ ਨੂੰ ਦਿਲ ਤਰਸੇ, ਮੈਨੂੰ ਸ਼ਕਲ ਦਿਖਾ ਜਾ ਤੂੰ, ਕੀ ਮੁੱਲ ਤੇਰਾ ਲੱਗਦਾ ਉਹ ਇੱਕ ਫੇਰਾ ਪਾ ਜਾ ਤੂੰ। ਮੈਂ ਇੱਥੇ ਤੇ ਢੋਲ ਸੰਗਰੂਰ ਹੋਏ, ਜੀਂਦੇ ਰਹੇ ਤੇ ਮਿਲਾਂਗੇ ਜ਼ਰੂਰ ਹੋਏ, ਮੈਨੂੰ ਕਸਵੇ ਕਾਬੇ ਦੀ ਮਾਰ ਕੇ ਵੀ ਨਹੀਂ ਭੁੱਲਣੀ, ਮੈਨੂੰ ਮਿੱਟੀ ਦੁਆਬੇ ਦੀ, ਸਾਡੇ ਜ਼ਿਲ੍ਹੇ ਨੂੰ ਦੁਆਬਾ ਕਿਹਾ ਜਾਂਦਾ, ਮਾਰ ਕੇ ਵੀ ਨਹੀਂ ਭੁੱਲਣੀ ਮੈਨੂੰ ਮਿੱਟੀ ਦੁਆਬੇ ਦੀ। ਮੈਂ ਇੱਥੇ ਤੇ ਢੋਲ, ਮੈਂ ਇੱਥੇ ਤੇ ਢੋਲ ਜਗਰਾਵਾਂ, ਤੇਰੇ ਮੁੜ ਮੁੜ ਵਾਸਤੇ ਪਾਵਾਂ, ਜੇ ਕੰਮ ਕਰ ਲਾ ਮਸ਼ੀਨਾਂ ਤੇ, ਹੱਥ ਬੰਨ੍ਹ ਅਰਜ਼ ਕਰਾਂ ਰਾਜੀ ਰਹੋ ਮਸਕੀਨਾਂ। ਮੈਂ ਇੱਥੇ ਤੇ ਢੋਲ ਮੋਹਾਲੀ, ਚੰਗੀ ਪ੍ਰੀਤ ਤੂੰ ਸੱਜਣਾ ਪਾਲੀ, ਲੰਘ ਜਾਣਾ ਕੰਡ ਕਰਕੇ, ਅਸੀਂ ਤੇਰੇ ਲੱਗਦੇ ਹਾਂ ਕਦੀ ਸੋਚਿਆ ਵੰਡ ਕਰ। ਮੈਂ ਇੱਥੇ ਤੇ ਢੋਲ ਚੰਡੀਗੜ੍ਹ ਹੋਏ, ਮੇਰਾ ਚੱਕ 58 ਘਰ ਹੋਏ, ਚਾਲ ਨਿਸ਼ਾਨੀਆਂ ਚੰਨ ਮੱਖਣਾ ਕਰਸ਼ੀਦ ਹੁਸ਼ਿਆਰਪੁਰੀ ਯਾਦ ਰੱਖਣਾ।